शहर कसूर है दूर मेरे लई ते तेरे लई नकोदर होए। मैं अपने भरा नूं आख्या मुंडे नूं फड़ ला रौले पै साडे नालों पंछी चंगे भावें इधर जान जां उधर। वो भी मारे मुरे गए को आ गए नस भर के जिन्होंने राह लभा निकल गया जो मारिया गया। मैं पुछदा रहिंदा ना लोग जोड़े आउंदे ने जांदे ने उन्हां नूं पुछदा पा जांदा हां कौन दे को आया ना बंदा मैं पूछना जाके मेरे माँ प्यो खरे मारे गए ने मैनू पता ही नहीं। मैं रोंदा जटा को मेरी मां का ना भैन का ना भरा का किसी का पता नहीं। आ बन्नी लंघ गया ओदी किसी ने तक नहीं पैनी आखना नवाब भी वैसे जिन्होंने भरा लग जाए होर की चाहिए वो भी जवान हो जाएगा मैं भी तगड़ा हो जाए। ये अल्लाह की मर्जी है जो बड़ा चंगे ने जनोर हमीदे अस्सलाम वालेकुम सत श्री अकाल। मैं तुहाडा अपना नासिर ढिल्लों तो तुसी देख रहे हो सांझ दिलां दी विछोड़े की दास्तान पंजाबी लहर का प्रोग्राम। पार्टीशन 1947 ਨੂੰ ਲੈ ਕੇ ਉਹਨਾਂ ਫੈਮਲੀਜ਼ ਨੂੰ ਉਹਨਾਂ ਪਰਿਵਾਰਾਂ ਨੂੰ ਲੈ ਕੇ ਉਹਨਾਂ ਲੋਕਾਂ ਨੂੰ ਲੈ ਕੇ ਜਿਨ੍ਹਾਂ 1947 ਦੀ ਵੰਡ ਵੇਖੀ ਜਾਂ ਫਿਰ ਜਿਹੜੇ ਆਪਸੀ ਇੱਕ ਦੂਜੇ ਤੋਂ ਭਾਈ ਜਾਂ ਫੈਮਲੀਆਂ ਵਿਛੜੇ ਨੇ ਉਦੋਂ ਦੇ ਹੁਣ ਤੱਕ ਨਹੀਂ ਮਿਲ ਸਕੇ ਮਿਸਿੰਗ ਨੇ। ਕੋਸ਼ਿਸ਼ ਕਰੀ ਦੀ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਰੱਖੀਏ ਤਾਂ ਕਿ ਜਿਹੜੇ ਹੁਣ ਤੱਕ ਵੀ ਨਹੀਂ ਮਿਲ ਸਕੇ ਲੋਕ ਉਹ ਵੀ ਇੱਕ ਦੂਜੇ ਨਾਲ ਮਿਲ ਸਕਣ। ਆ ਬਾਬਾ ਜੀ ਕੋਲ ਅਸੀਂ ਆਏ ਸਾਂ ਕਸੋਕੀ ਜ਼ਿਲ੍ਹਾ ਹਾਫਿਜ਼ਾਬਾਦ ਦੇ ਵਿੱਚ ਪਿੰਡ ਦੇ ਵਿੱਚ ਪਹੁੰਚੇ ਸਾਂ ਬਾਬਾ ਜੀ ਨਾਲ ਗੱਲਬਾਤ ਕਰਨ ਵਾਸਤੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਇਹਨਾਂ ਦੀ ਕਹਾਣੀ, ਇਹਨਾਂ ਦੀ ਸਟੋਰੀ, ਇਹਨਾਂ ਦੀ ਹੱਡ ਬੀਤੀ, ਇਹਨਾਂ ਦੀ ਆਪ ਬੀਤੀ, ਇਹਨਾਂ ਦੀ ਜ਼ੁਬਾਨੀ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ। ਕੀ ਨਾਂ ਤੁਹਾਡਾ? ਸੁਲੇਮਾਨ। ਸੁਲੇਮਾਨ। ਤੇ ਅੱਬਾ ਜੀ ਤੁਹਾਡੇ ਦਾ? ਮੇਹਰਦੀਨ। ਮੇਹਰਦੀਨ। ਤੇ ਕਿੰਨੀ ਉਮਰ ਕਿੰਨੀ ਹੈ ਤੁਹਾਡੀ ਹੁਣ ਅੰਦਾਜ਼ਨ? ਹੁਣ ਤਾਂ ਅੰਦਾਜ਼ਨ ਨਹੀਂ ਕੋਈ ਕੱਢਣ ਦੀ ਲੋੜ ਨਹੀਂ, ਵੈਸੇ ਦੱਸ ਦਿਓ, ਸ਼ਨਾਖਤੀ ਕਾਰਡ ਦੀ ਲੋੜ ਨਹੀਂ। ਮੈਂ 90 ਸਾਲਾਂ ਨੂੰ ਪਹੁੰਚਿਆ। 90 ਸਾਲ ਹੋ ਚੱਲੀ ਹੈ। ਹਾਂ। ਜਦੋਂ ਪਏ ਉਜਾੜੇ ਉਦੋਂ ਕਿੰਨੀ ਸੀ ਉਮਰ? 16 ਸਾਲ। 16 ਸਾਲ ਸੀ। ਪੜ੍ਹਦੇ ਪੁੜਦੇ ਸੋ? ਨਹੀਂ। ਕੀ ਕਰਦੇ ਸੋ? ਬੱਕਰੀਆਂ ਜਾਂਦਾ। ਬੱਕਰੀਆਂ? ਹਾਂ। ਤੇ ਬਰਾਦਰੀ ਕਿਹੜੀ ਤੁਹਾਡੀ? ਤੇਲੀ। ਤੇਲੀ। ਹਾਂ। ਅੱਛਾ। ਤੇ ਇੱਥੇ ਹੁਣ ਆਪਾਂ ਕੱਸੋ ਕੀ ਬੈਠੇ ਉਦੋਂ ਦੇ ਇੱਥੇ ਆ ਕੇ ਬੈਠੇ ਜੈਸੇ ਪਿੰਡ ਇੱਥੇ ਵੰਡ ਵੇਲੇ ਦੇ? ਹਾਂ। ਠੀਕ ਹੈ। ਤੇ ਪਿੱਛੇ ਕਿਹੜਾ ਸੀ ਪਿੰਡ ਆਪਣਾ ਇੰਡੀਆ 'ਚ? ਦਦਾਲ। ਦਦਾਲ। ਹਾਂ। ਕਿਹੜੀ ਤਹਿਸੀਲ ਕਿਹੜੀ ਪੈਂਦੀ? ਤਹਿਸੀਲ ਦਾ ਮੈਨੂੰ ਨਹੀਂ ਪਤਾ, ਜ਼ਿਲ੍ਹਾ ਲੁਧਿਆਣਾ ਸੀ। ਹਾਂਜੀ। ਤਹਿਸੀਲ ਢੇਲੋਂ ਹੋਣੀ ਆ। ਅੱਛਾ। ਦਦਾਲ ਪਿੰਡ ਦਾ ਨਾਂ ਦਦਾਲ ਆ? ਹਾਂ। ਤੇ ਮੇਰੇ ਕੋਲ ਦਾ ਰਿਆਸਤ ਸੀ ਨਾ ਨਵਾਬ ਦੀ। ਹਾਂਜੀ। ਇੱਥੋਂ 5 ਕੋਏ ਸਾਡਾ ਪਿੰਡ ਚੜਦੇ। ਅੱਛਾ ਜੀ। ਇੱਥੋਂ 3 ਕੋ ਰੌਣੀ ਆ ਸਾਡੇ ਪਿੰਡੋਂ ਜਿੱਥੇ ਉਹ ਮੁੰਡਾ ਰਹਿੰਦਾ ਜੱਟਾਂ ਕੋਲ। ਉਹ ਗਿਆ ਸੀ ਵਾਂਡਾ। ਨਹੀਂ ਇੱਕ ਰੌਣੀ ਹੋ ਗਿਆ। 5 ਕਿਲੋਮੀਟਰ ਹੋ ਗਿਆ ਆਪਣਾ ਮਲੇਰਕੋਟਲਾ। ਹੋਰ ਲਾਗੇ ਦਦਾਲ ਦੇ ਕਿਹੜੇ ਪਿੰਡ ਪੈਂਦੇ? ਦਦਾਲ ਦੇ ਪਿੰਡ ਅੱਗੇ ਨਾਲ ਉਹ ਸੀ, ਅੱਗੇ ਦੌਲਤਪੁਰੇ। ਹਾਂਜੀ। ਤੇ ਅੱਗੇ ਰੌਣੀ ਇੱਧਰ ਰੱਬੂਆਂ ਨੇ 2 ਅੱਗੋਂ ਨਾਰ ਲੰਘ ਕੇ ਜਰਗ ਮੇਲਾ ਲੱਗਦਾ ਸੀ। ਕਿੱਥੇ ਮੇਲਾ ਲੱਗਦਾ ਸੀ? ਜਰਗ। ਜਰਗ? ਹਾਂ। ਅੱਛਾ। ਉਹ ਕਿਹੜੇ ਬਜ਼ੁਰਗਾਂ ਦਾ ਮੇਲਾ ਲੱਗਦਾ ਸੀ? ਇਹ ਨਹੀਂ ਮੈਨੂੰ ਪਤਾ। ਇਹ ਨਹੀਂ ਜਾਂਦੇ ਹੋ ਮੇਲੇ ਤੇ? ਕਦੀ ਗਏ ਹੋ? ਉਹਨੇ ਕਸ਼ਵਾਦੀ ਜਾਂਦੇ। ਕਸ਼ਵਾਦੀ? ਨਾ, ਬੱਕਰੀਆਂ ਚਾਹਦੇ। ਅੱਛਾ। ਤੁਹਾਡਾ ਪਿੰਡ ਸੀ ਜਿਹੜਾ ਦਦਾਲ? ਹਾਂ। ਇੱਥੇ ਤੁਹਾਡੇ ਟੱਬਰ ਕਿੰਨਾ ਸੀ ਮਲਕਾਂ ਦਾ, ਤੇਲੀਆਂ ਦਾ? ਹੈ। ਤੁਹਾਡੇ ਘਰ ਕਿੰਨੇ ਸੀ ਤੁਹਾਡੇ? ਸਾਡੇ ਘਰ? ਹਾਂ। ਸਾਡਾ ਸੀ ਇਕੱਲਾ ਹੀ ਘਰ। ਇੱਕੋ ਹੀ ਘਰ? ਇੱਕੋ ਹੀ ਘਰ। ਦੋ ਭਰਾ ਸਨ ਮੇਰੇ ਪਿਓ ਦੇ। ਤੇ ਜਿਹੜਾ ਵੱਡਾ ਪਿੰਡ ਸੀ ਉਹ ਜਿਹੜੇ ਇੱਥੇ ਸਨ 8-7 ਘਰ ਹਿੰਦੂਆਂ ਦੇ, ਉਹ ਵੀ ਉੱਥੇ ਜੁੜ ਗਏ। ਅੱਛਾ। ਤੁਹਾਡੇ ਪਿੰਡ ਦਾ ਕੌਣ ਸੀ ਨੰਬਰਦਾਰ ਉਦੋਂ? ਨੰਬਰਦਾਰ ਜੰਗੀਰ ਸੀ। ਜੰਗੀਰ? ਮੁਸਲਮਾਨਾਂ ਦਾ ਸੀ? ਨਹੀਂ। ਹਾਂਜੀ। ਹਿੰਦੂ ਸੀ। ਹਿੰਦੂ ਸੀ। ਹਾਂ। ਫਿਰ ਤਾਂ ਹੁੱਕਾ ਪੀਂਦਾ ਸੀ। ਹੁੱਕਾ ਪੀਂਦਾ ਸੀ? ਹਾਂ। ਅੱਛਾ। ਜੰਗੀਰ। ਹਾਂ। ਤੇ ਕਿੰਨੇ ਹੈ ਹਿੰਦੂਆਂ ਦੇ ਕਿੰਨੇ ਘਰ ਸੀ, ਕੋਈ ਪਤਾ? ਘਰ? ਹਾਂ, ਹਿੰਦੂਆਂ ਦੇ। ਹਿੰਦੂਆਂ ਦੇ ਇੱਥੇ 8-7 ਘਰ ਹਿੰਦੂਆਂ ਦੇ। ਉਹ ਤੁਹਾਡੇ ਦਦਾਲ ਦੇ ਵਿੱਚ? ਹਾਂ। ਇਹਨੂੰ ਛੋਟੀ ਦਾਲ ਆਉਂਦੇ ਸੀ, ਉਹ ਵੱਡੀ ਜਿਹੜੀ ਸੀ। ਇਹ ਮੁੜੇ ਰੌਲਿਆਂ ਦੇ ਪਿੱਛੇ ਇੱਥੋਂ ਪੱਟ ਕੇ ਫਿਰ ਥਾਲ ਵਗਦੇ ਨੇ। ਚਮਾਰ ਐਨ ਨਿੱਘੇ ਕੁਝ ਬੈਠੇ। ਤੇ ਉਹ ਜਿਹੜੇ ਹੋਗਾ ਤੁਰ ਗਏ ਨੇ ਉੱਥੇ ਵੱਡੇ ਪਿੰਡ ਤੁਰ ਗਏ। ਅੱਛਾ। 7-8 ਘਰ ਸੀ ਇਹਨਾਂ ਦੇ ਹਿੰਦੂਆਂ ਦੇ? ਸਿੱਖਾਂ ਦੇ ਵੀ ਹੈਗੇ ਸੀ ਘਰ ਕੋਈ?
ਨਹੀਂ ਸਿੱਖਾਂ ਦਾ ਇੱਕ ਵੀ ਨਹੀਂ ਸੀ। ਇੱਕ ਵੀ ਨਹੀਂ ਸੀ। ਉਹ ਜਿਹੜੇ ਤੁਹਾਡਾ ਪਿੰਡ 7-8 ਘਰ ਉਹਨਾਂ ਦੇ, ਤੇ ਪਿੰਡ ਕਿੱਡਾ ਕੁ ਸੀ ਫਿਰ? ਛੋਟਾ ਸੀ ਪਿੰਡ? ਪਿੰਡ 8-7 ਘਰ ਜੋ ਸੀ ਤਾਂ ਦੱਸਣਾ। ਉਹ ਪਿੰਡ ਫਿਰ ਕਿੱਡਾ ਹੋਣਾ, ਛੋਟਾ ਉਹ ਤਾਂ ਹੀ ਤੋਂ ਪਰਾਂ ਚਲੇ ਗਏ ਨੇ। ਹੂੰ। ਉੱਥੇ ਵੱਡੇ ਪਿੰਡ ਸੀ। ਅੱਛਾ, ਵੱਡੇ ਦਦਾਲ ਚ। ਉੱਥੇ ਰਾਮਤਾ ਲੰਬਰਦਾਰ ਸੀ। ਵੱਡੇ ਦਦਾਲ ਦਾ ਰਮਤਾ? ਉਹ ਵੀ ਹਿੰਦੂ ਹੀ ਸੀ? ਉਹ ਵੀ ਹਿੰਦੂ ਸੀ। ਅੱਛਾ ਅੱਛਾ, ਰਾਮਤਾ ਕਿ ਰਮਤਾ? ਰਾਮਤਾ। ਤੇ ਤੁਹਾਡੇ ਪਿੰਡ ਦਾ ਜਿਹੜਾ ਤੁਹਾਡੇ ਪਿੰਡ ਦਾ ਜਿਹੜਾ ਨੰਬਰਦਾਰ ਸੀ, ਉਹਨਾਂ ਦੇ ਕੋਈ ਨਿਆਣੇ ਹੈਗੇ ਸੀ ਤੁਹਾਡੇ ਹਾਣ ਦੇ ਮੁੰਡੇ? ਹਾਂਜੀ। ਕਿਹੜਾ? ਇੱਕ ਨਾ ਸਰਜੀਤ, ਇੱਕ ਨਾ ਮੇਜਰ ਸੀ। ਮੇਜਰ ਤੇ ਹੋਰ ਕਿਹੜਾ? ਦੋ ਸੀ। ਇੱਕ ਨਾ ਸਰਜੀਤ ਸੀ। ਸੁਰਜੀਤ? ਉਹਦੇ ਮੁੰਡੇ। ਉਹਦੇ ਇੱਕ ਭਰਾ ਨਾਲ ਛੇਰਾ ਸੀ, ਉਹਦਾ ਬਾਲ ਬੱਚਾ ਕੋਈ ਨਹੀਂ ਸੀ। ਅੱਛਾ ਅੱਛਾ, ਨੰਬਰਦਾਰ ਦੇ ਭਰਾ ਦਾ ਨਾਂ ਸ਼ੇਰਾ ਵੀ ਸੀ? ਲੰਬਰਦਾਰ ਦਾ ਭਰਾ ਸੀ ਉਹ, ਲੰਬਰਦਾਰ ਨਾਲ ਜੰਗੀਰ ਸੀ। ਉਹਦੇ 2 ਮੁੰਡੇ ਸੀ। ਸਰਜੀਤ ਸੀ ਵੱਡਾ, ਉਹ ਪੜ੍ਹਦਾ ਸੀ, ਤੇ ਉਦੋਂ ਨਿੱਕਾ ਮੇਜਰ। ਮੇਜਰ? ਉਹ ਨਾ ਮੇਜਰ ਤਾਂ ਰਿਹਾ ਨਾ ਮੇਜਰ ਸੀ ਉਹ, ਨਾ ਹੋਰ ਕੀ ਹੋਣਾ। ਅੱਛਾ, ਇਹ ਦੱਸੋ ਤੁਹਾਡੇ ਕਿੰਨੇ ਭਰਾ ਸੀ? ਸਾਡੇ ਅਸੀਂ 4 ਭਰਾ ਸੀ। ਕੀ ਨਾਂ? ਮੇਰੇ ਤੋਂ ਵੱਡਾ ਜਿਹੜਾ ਫੌਜ ਸੀ ਉਹਦਾ ਨਾਂ ਪੀਰਮੰਦ ਸੀ। ਮੇਰਾ ਨਾਂ ਸੁਲੇਮਾਨ ਸੀ। ਹਾਂਜੀ। ਉਦੋਂ ਨਿੱਕੇ ਨਾਂ ਯੂਸਫ ਸੀ। ਉਦੋਂ ਨਿੱਕੇ ਨਾਂ ਨੇਕਾ ਸੀ, ਜਿਹੜਾ ਉੱਧਰ ਰਹਿ ਗਿਆ। ਕੀ ਨਾਂ ਉਹਦਾ? ਨੇਕਾ। ਮੇਕਾ? ਨਹੀਂ, ਉਹ ਸਹੀ ਨਾਂ ਹੀ ਮੇਕਾ ਸੀ? ਮੇਕਾ। ਅੱਛਾ, ਉਹ ਜਦੋਂ ਰੌਲੇ ਪਏ ਉਦੋਂ ਕਿਵੇਂ ਰਹਿ ਗਿਆ ਉੱਧਰ? ਉਹ ਰਹਿ ਗਿਆ ਜੀ, ਮੇਰਾ ਵੱਡਾ ਭਰਾ ਵਿਆਹ ਸੀ ਜਿਹੜਾ ਫੌਜ ਸੀ, ਉਹਦਾ ਮਾਂ ਪਿਓ ਨਾ ਆਪਣੀ ਧੀ ਨੂੰ ਲੈ ਚੱਲਿਆ ਸੀ। ਠੀਕ ਹੈ। ਸਾਡੇ ਵੀ ਸਾਡੀਆਂ ਇੱਧਰ ਹੋਈਆਂ ਨੇ। ਉਹ ਮੁੰਡਾ ਨਾਲ ਚਲਾ ਗਿਆ, ਜਿਹੜਾ ਬੱਚੇ ਦਾ ਪਿਆਰ ਕਰੇ ਨਾ, ਉਹ ਬੱਚੇ ਨੂੰ ਬੱਚਾ ਖੁਦ ਹੀ ਜਾਂਦਾ। ਅੱਛਾ, ਮੇਕਾ ਕਿੰਨੀ ਸੀ ਉਮਰ ਉਹਦੀ? ਉਹਦੀ 7 ਵਰੇ। 7 ਸਾਲ, ਠੀਕ ਹੈ। ਉਹ ਜਿਹੜੇ ਉੱਥੋਂ ਗਿਆ ਨਾ, ਮੈਨੂੰ ਮਾਤਾ ਨਿਕਲੀ ਬਿਮਾਰ ਸਾਂ, ਮੈਂ ਰਾਹ ਦੇ ਉੱਤੇ ਲੰਮਾ ਪਿਆ। ਮੈਂ ਆਪਣੇ ਭਰਾ ਨੂੰ ਆਖਿਆ ਮੁੰਡੇ ਨੂੰ ਫੜ ਲਾ, ਰੌਲੇ ਪੈ ਗਏ। ਫੜ ਲਾ, ਸਕੂਲੇ ਪੜ੍ਹਦਾ ਹੀ ਦੂਜੀ ਸੀ। ਅੱਛਾ। ਤੇ ਇਹਨੂੰ ਤੂੰ ਫੜ ਲਾ। ਉਹ ਜਿਹੜੇ ਫੜਦਾ ਸੀ ਨਾ, ਉਹ ਰੋਣ ਲੱਗ ਪੈਂਦਾ ਸੀ। ਮੇਰਾ ਦਿਲ ਫੇਰ ਨਹੀਂ ਸਹਾਰਿਆ ਰਹਿੰਦਾ। ਮੈਂ ਨਾ ਛੱਡ ਦੇ, ਨਾ ਦਵਾ। ਜੇ ਇਹ ਜ਼ੁਲਮ ਦਾ ਪਤਾ ਹੁੰਦਾ ਵੀ ਇਹਨੇ ਖੜਨਾ, ਚੋਚ ਵੇੜਾ ਮਾਰ ਕੇ ਵੀ ਡੱਕ ਲਈਦਾ। ਮੈਂ ਕਿਹਾ ਜਾਣ ਦੇ। ਰਾਤੀ 2 ਵਜੇ ਲੱਗੀਆਂ ਨੇ। ਗੋਲੀ ਚੱਲ ਗਈ। 15 ਤਰੀਕ ਆ ਗਈ। ਉਧਰ ਮੈਂ ਕੋਈ ਨਹੀਂ ਗਿਆ। ਅੱਛਾ, ਨਹੀਂ, ਉਹ ਤੁਹਾਡਾ ਭਰਾ ਤੁਹਾਡੀ ਭਰਜਾਈ ਦੇ ਪਿੰਡ ਚਲਾ ਗਿਆ, ਉਹਨਾਂ ਦਾ ਕਿਹੜਾ ਪਿੰਡ ਸੀ? ਉਹਨਾਂ ਦਾ ਪਿੰਡ ਜੀਰਖ। ਜੀਰਖ? ਠੀਕ ਹੈ। ਜੀਰਖ ਚਲਾ ਗਿਆ। ਉਹ ਵੀ ਮਾਰੇ ਮੂਰੇ ਗਏ, ਕੋ ਆ ਗਏ ਨਸ ਭੱਜ ਕੇ, ਜਿਹਨੂੰ ਰਾਹ ਲੱਭਾ ਉਹ ਨਿਕਲ ਗਿਆ, ਜਿਹੜਾ ਮਾਰਿਆ ਗਿਆ। ਉਹਨਾਂ ਦਾ ਸਗੋਂ ਮੇਰੀ ਭਰਜਾਈ ਦਾ ਬਦਲਿਆ ਇੱਕ ਜਰਗ ਰਹਿੰਦਾ ਨਾ, ਉਹਦੇ ਨੇਰ। ਮੈਂ ਪੁੱਛਦਾ ਰਹਿੰਦਾ ਨਾ, ਲੋਕ ਜਿਹੜੇ ਆਉਂਦੇ ਨੇ ਜਾਂਦੇ ਨੇ, ਉਹਨਾਂ ਤੋਂ ਪੁੱਛਦਾ ਪਾਇਆ ਕੋਹਾਂ ਦੇ ਕੋ ਆਇਆ ਨਾ ਬੰਦਾ, ਮੈਂ ਪੁੱਛਣਾ ਜਾ ਕੇ। ਆਪਣੇ ਭਰਾ ਦੀ ਰੱਖਦੇ ਜੇ, ਸੂ ਕੱਢਦੇ ਰਹਿੰਦੇ ਜੇ, ਸ਼ਾਇਦ ਲੱਭ ਜੇ। ਖੇਚੋ ਉਹ ਤੇ ਫਿਰ ਮੈਂ ਇੱਥੇ ਫੋਨ ਕੀਤਾ, ਬੁਰਜ ਉੱਥੇ ਸਾਡੀਆਂ ਭਣੇਵੀਆਂ ਨੇ। ਹਾਂਜੀ। ਮੇਰੇ ਕੋਲ ਜੂ ਚ ਉਹ ਬੀਬੀਆਂ, ਇਹ ਬਾਬੀਆਂ ਸੀ। 7 ਬੰਦੇ ਕਲਮਾ ਸਹੀ ਕਰਾਉਂਦੇ ਸੀ, ਜਿਸ ਤੋਂ ਮੈਨੂੰ ਪਤਾ ਲੱਗਾ। ਇਹ ਦੱਸਦਾ ਤੇ ਹੈ ਨਾ ਕਿਸੇ ਨੂੰ। ਸਾਡੇ ਪਿੰਡੋਂ 3 ਕੋ ਪੈਂਦਾ ਰੌਣੀ, ਤੇ ਦੱਸਦਾ ਨਹੀਂ ਕਿਸੇ ਨੂੰ। ਉਹ ਪੁੱਛਦੇ ਨੇ ਤੇਰੇ ਪਿਓ ਦੇ ਨਾਂ ਕੀ ਆ? ਮੇਰੇ ਪਿਓ ਨੂੰ ਸਾਰੀ ਤਹਿਸੀਲ ਹੀ ਜਾਣਦੀ। ਨਹੀਂ, ਹੁਣ ਤੁਹਾਨੂੰ ਪਤਾ ਲੱਗਾ ਵਾ ਵੀ ਉਹ ਰੌਣੀ ਦੇ ਵਿੱਚ ਸੀ? ਹਾਂਜੀ, ਪਿੰਡ ਰੌਣੀ ਆ। ਕਿੰਨੀ ਦੂਰ ਤੁਹਾਡੇ ਪਿੰਡ ਤੋਂ? 3 ਕੋ। ਛੱਡ ਦੇ। ਕਿੰਨੇ ਦੱਸਿਆ ਵੀ ਉਹ ਰੌਣੀ ਦੇ ਵਿੱਚ? ਕਿੰਨੀ ਦੇਰ ਬਾਅਦ? ਉਹ ਮੈਂ ਦੱਸਦਾ ਨਾ, ਕੋਈ 2-3 ਮਹੀਨੇ ਹੋਏ ਨੇ ਦੱਸਿਆ। ਮੈਂ ਇੱਥੋਂ ਫੋਨ ਕੀਤਾ ਨਾ ਕੁੜੀਆਂ ਨੂੰ, ਉਹ 2 ਬੀਬੀਆਂ ਬੈਠੀਆਂ ਨੇ। ਉਹ ਆਖਿਆ ਕਿੱਥੋਂ ਆਇਆ ਫੋਨ? ਉਹ ਆਖਿਆ ਮੇਰੇ ਮਾਮੇ ਨੇ ਨਾ ਇੱਧਰ ਪਾਕਿਸਤਾਨ ਤੋਂ ਨਾ ਕੀਤਾ, ਉਹਨਾਂ ਦਾ ਵੀਜ਼ਾ ਨਹੀਂ ਲੱਗਾ। 5 ਸਾਲ ਲੱਗ ਗਏ ਨੇ, ਉਹਨਾਂ ਆਉਣਾ ਸੀ ਇੱਥੇ, ਤੇ ਵੀਜ਼ਾ ਨਹੀਂ ਲੱਗਾ। ਕਾਗਜ਼ ਕੋ ਸਹੀ ਕਰਕੇ ਕਰਦੇ ਨੇ, ਬੜੋ ਕੋਈ ਨਾ ਕੋਈ ਡਾਕਾ ਪੈ ਜਾਂਦਾ। ਉਹਨਾਂ ਦਾ ਭਰਾ ਇੱਧਰ ਰਹਿ ਗਿਆ, ਉਹ ਸੌਣਾ। ਉਦੋਂ ਪਹਿਲੋਂ ਮੈਨੂੰ ਕੋਈ ਨਹੀਂ ਸੀ ਪਤਾ ਵੀ ਕਿੱਥੇ ਰਹਿੰਦਾ ਕਿੱਥੇ ਨਹੀਂ। ਉਹਨੇ ਇੰਨਾ ਸਾਨੂੰ ਪਤਾ ਲੱਗਦਾ ਹੈ ਜਿਉਂਦਾ ਵੀ ਹੈਗਾ ਜਿੰਦਾ। ਉੱਥੋਂ ਪਤਾ ਕੀਤਾ ਨਾ, ਜਿਹੜੇ ਜਿੱਥੇ ਮਾਰਦੇ ਸਨ, ਉਹਨਾਂ ਆਖਿਆ ਦਿਨ ਲੈ ਗਿਆ ਸੀ, ਭੱਜ ਗਿਆ ਸੀ, ਤੇ ਮਗਰ ਬੰਦਾ ਕੋਈ ਨਹੀਂ ਗਿਆ ਸੀ। ਰਹਿੰਦੇ ਰਹੇ, ਉਹ ਸੰਨ ਚ ਵੜ ਗਿਆ ਸੀ ਜਾ ਕੇ। ਸਾਂਸੀ 2 ਕੋ ਕੇ ਲਿਆ, ਉਹਦੇ ਜਾ ਕੇ ਵੜ ਗਿਆ। ਰਾਤ ਪਤਾ ਨਹੀਂ ਕਿੱਧਰ ਨੂੰ ਗਿਆ। ਉਹ ਰਾਤ ਫਿਰ ਉੱਥੇ ਚਲਾ ਗਿਆ, ਪਿੰਡ ਨਹੀਂ ਆਇਆ। 5 ਕੋ ਹਫ਼ਤਾ ਬਾਅਦ ਜਿਹਨਾਂ ਤੇ ਪੈਂਦਾ ਸੀ, ਇਹ ਤਾਂ ਗੱਲ ਹੀ ਕੋਈ ਨਹੀਂ ਸੀ। ਬੰਦਾ ਆ ਜਾਂਦਾ, ਪਿੰਡ ਆਉਂਦਾ ਤੇ ਕਿਸੇ ਨੇ ਸੀ ਮਾਰਨਾ। ਤੇ ਅਸੀਂ ਸਰੌਦ ਰਹਿੰਦੇ ਸਾਂ।
ਮੇਰੇ ਸ਼ਹਿਰ ਦੇ ਵਿੱਚ ਅਸੀਂ ਨਹੀਂ ਸਾਂ ਰਹਿੰਦੇ, ਜਿੱਥੇ ਮੁਸਲਮਾਨ ਦੇ ਨਾਲ ਉਹ ਵੀ ਹੱਦ ਉਹਦੇ 'ਚ ਹੀ ਸੀ। ਉੱਥੇ ਸਾਡੇ ਕੋਲ ਸਲਾਮ ਦਾ ਸੀ, ਉੱਥੇ ਉਹਨਾਂ ਮਕਾਨ ਦਿੱਤਾ ਸੀ, ਉੱਥੇ 2-3 ਮਹੀਨੇ ਰਹੇ ਆ ਤੇ ਆਏ ਅਸੀਂ ਤੁਰ ਕੇ ਹੀ ਆ। ਅੱਛਾ ਜੀ। ਆ ਫੌਜ ਸਾਡੇ ਨਾਲ ਆਈ ਹੈ ਮੇਰੇ ਕੋਲ, ਰਿਆਸਤਾਂ ਮਗਰੋਂ ਟੁੱਟੀਆਂ। ਉਹ ਵਿਚਾਰੇ ਡੇਰੇ ਆਵੇਂ, ਹਾਂ ਸਾਡੇ ਤੋਂ ਮਕਾਨ ਲੈ ਲਓ, ਫਲਾਣ ਲੈ ਲਓ, ਜਾਂ ਕਿ ਸਾਡੇ ਸਾਕਾ ਮੀਟਰ ਚਲੇ ਸਾਥ ਹੀ ਕਰਨਾ। ਉਹ ਫਿਰ ਮੇਰਾ ਪਿਓ 2 ਸਾਲ ਜੀ ਗਿਆ, ਜਵਾਨੀ 'ਚ ਆ ਕੇ ਤੇ ਮਰ ਗਿਆ ਤੇ ਅਸੀਂ ਨਿੱਕੇ ਨਿੱਕੇ ਸਾਂ। ਉਹ ਵੱਡੇ ਭਰਾ ਨੂੰ ਬਿਜਲੀ ਲੱਗ ਗਈ, ਉਹ ਹੱਥਾਂ ਨਾਲ ਘੜੀ ਸਾਜ ਘੜੀਆਂ ਕੁੜੀਆਂ ਬਣਾਉਂਦਾ ਸੀ, ਉਹ ਵੀ ਮਰ ਗਿਆ। ਫਿਰ ਅਸਾਂ ਉਹਨੂੰ ਲੱਭਣਾ ਕੀ ਸੀ, ਫਿਰ ਤੇ ਅਸੀਂ ਆਪਣੇ ਟੁੱਕਰ ਤੋਂ ਆਵਾਜ਼ਾਰ ਹੋ ਗਏ, ਆਪਣੀ ਮਿਹਨਤ ਕਰਦੇ ਰਹੇ ਆਗੇ ਸਾਰੇ ਦਾ ਮੁੱਲ ਲੈਦਾ ਕਿਸੇ ਤੇ। ਉਹ ਫਿਰ ਬਾਈ ਆਂਦੀ ਹੈ ਮੈਂ ਦੱਸ ਮੈਂ ਉਹ ਆਖਿਆ ਇਹਨੇ ਬਾਬੀਆਂ 7 ਬੰਦੇ, ਮੇਰਾ ਮੁੰਡਾ ਜਿਹੜਾ ਉਹ ਵੀ ਇਹਨਾਂ ਦੇ ਨਾਲ ਹੈ। ਮੇਰੇ ਮੁੰਡੇ ਦੱਸਿਆ ਵੀ ਉਹ ਜਿਹੜਾ ਬੰਦਾ ਨਾ ਉਹਦੇ ਨਾ ਮਾਂ ਨਾ ਭੈਣ ਨਾ ਭਰਾ ਕੋਈ ਚੀਜ਼ ਨਹੀਂ। ਉਹ ਬੀਬੀ ਦੱਸਦੀ ਆ ਵੀ ਮੈਂ ਗਈ ਆ ਸੋਤੇ, ਰੋਟੀ ਛੋਟੀ ਉਹਨਾਂ ਨੂੰ ਖਵਾ ਲਈ ਆ, ਉਹ ਵੀ ਮੁਸਲਮਾਨੀ ਨੇ, ਮੈਂ ਰੋਟੀ ਪਕਾਈ ਉਹਨਾਂ ਦੀ। ਅੱਛਾ ਜੀ। ਮੈਂ ਉਹਨੂੰ ਆਖਿਆ ਵੀ ਵੀਰਾ ਤੂੰ ਮਰਦੇ ਜਿਉਂਦੇ ਵੇਖੇ ਨਹੀਂ। ਉਹ ਫਿਰ ਰੋਂਦਾ ਉੱਠਿਆ, ਜੇ ਮੈਨੂੰ ਪਤਾ ਹੁੰਦਾ ਫਿਰ ਨਾ ਖਬਰਾਂ ਤੇ ਮੈਂ ਨਹੀਂ ਖਵਾਣਾ। ਉਹ ਬੜਾ ਰੋਇਆ 2 ਘੰਟੇ ਤੇ ਬੜਾ ਖਤਿਆ। ਉਹਨੂੰ ਫਿਰ ਉਹ ਮਾਇਆ ਚੁੱਪ ਕਰਾਇਆ। ਉਸ ਆਖਿਆ ਭੈਣਾ ਮੇਰੇ ਨਸੀਬ ਵਰਗੇ, ਮੇਰੀ ਮਾਂ ਵੀ ਹੈ, ਪਿਓ ਵੀ ਹੈ, ਭਰਾ ਵੀ ਹੈ, ਭੈਣ ਵੀ ਹੈ, ਸਭ ਕੁਛ ਹੈਗਾ, ਪਰ ਮੇਰੇ ਨਸੀਬ ਵਰਗੇ। ਮੈਂ ਰੋਂਦਾ ਨਾ, ਪਤਾ ਮੈਨੂੰ ਤਾਂ ਹੀ ਸਾਬਤ ਹੋਇਆ, ਮੈਂ ਰੋਂਦਾ ਨਾ ਤੇ ਮੈਨੂੰ ਨਾ ਛੱਡਣਾ ਸੀ, ਤਰੀਕ ਲੈ ਜਾਣਾ ਸੀ। ਉਹ ਮਰਦੇ ਮੈਂ ਵੀ ਮਰ ਜਾਂਦਾ, ਜੋ ਬਚ ਰਹਿੰਦੇ ਮੈਂ ਵੀ ਬਚ ਰਹਿੰਦਾ। ਮੈਂ ਆਪਣੇ ਮਾਂ ਪਿਓ ਨਾਲ ਨਿਖੜ ਗਿਆ। ਉਹ ਫਿਰ ਮੈਨੂੰ ਦੱਸਿਆ, ਉਹ ਇੱਥੇ ਮੁਰਝਾਈ। ਇਹਨਾਂ ਨੂੰ ਫੋਨ ਕੀਤਾ ਵੀ ਨੰਬਰ ਹੈ ਉਹਨਾਂ ਦਾ ਸਾਡੇ ਕੋਲ, ਵੀ ਜਾਓ ਤੁਸੀਂ। ਇਹਨਾਂ ਕਿਹੜਾ ਵੇਖਿਆ ਸੀ, ਇਹਨਾਂ ਨੂੰ ਮੱਥੇ ਨਹੀਂ ਲੱਗਣ ਦਿੱਤਾ, ਉੰਨੀ ਤਰ੍ਹਾਂ ਛੱਡਿਆ। ਜਿਨ੍ਹਾਂ ਨੂੰ ਮੁਕਤੀ ਕਾਮਾਂ ਵਾਲੇ ਲੱਭਾ ਹੋਵੇ, ਕਿੱਥੇ 70 ਤੋਂ 72 ਸਾਲ ਹੋ ਗਏ ਨੇ, 47 ਨੂੰ ਉਹਨਾਂ ਦੇ ਪੱਠੇ ਪਾਉਂਦਾ ਰੋਟੀ ਖਾ ਜਾਂਦਾ। ਜੋ ਪੁੱਛਦੇ ਨੇ ਤੇਰੇ ਪਿਓ ਦੇ ਨਾਲ ਕੀ ਆ, ਪੈਂਦਾ ਤਰਾ ਕੋ ਦੱਸਦਾ ਹੀ ਨਹੀਂ, ਆਉਂਦਾ ਨਹੀਂ ਪਤਾ, ਇਹਨੂੰ ਦੱਸਦਾ ਹੀ ਨਹੀਂ ਕੁਛ ਵੀ ਨਹੀਂ ਆਂਦਾ, ਮੈਨੂੰ ਪਤਾ ਹੀ ਨਹੀਂ, ਪਤਾ ਉਹਨੂੰ ਸਾਰਾ। ਜੋ ਪੁੱਛਦੇ ਤੁਹਾਡਾ ਪਿੰਡ ਕਿਹੜਾ ਹੁੰਦਾ, ਨਹੀਂ ਪਤਾ। ਉੱਥੇ ਪਿੰਡ ਵੀ ਦੱਸਦਾ ਰਿਹਾ, ਸਾਰਾ ਕੁਝ ਦੱਸਦਾ ਰਿਹਾ, ਪਰ ਖੰਨੇ ਵੱਲ ਚੱਲ ਗਿਆ ਨਾ, ਅੰਬਾਲੇ ਵੱਲ ਨੂੰ, ਉੱਥੇ ਸਭ ਕੁਝ ਦੱਸਦਾ ਰਿਹਾ। ਉਹ ਫਿਰ ਤੂੰ ਸੁਣ ਮੈਂ ਸੁਣ, ਉਹ ਮੈਂ ਪਿਛਲੇ ਜਾ ਕੇ ਫਿਰ ਜੱਟ ਲੈ ਆਏ, ਮੈਂ ਸਾਡਾ ਕੰਮ ਨਹੀਂ ਚੱਲਦਾ। ਟੁੱਕਰ ਖਾਣਾ ਜਾਂ ਕੱਪੜਾ ਹੰਡਾਣਾ, ਹੋਰ ਕੀ ਲੈਣਾ, ਹੋਰ ਉਹਨੇ ਕੀ ਲੈਣਾ। ਉਹ ਫਿਰ ਬੀਬੀ ਆਂਦੀ ਆ, ਉਹ ਸੋਚਿਆ ਤੂੰ ਵਿਆਹ ਨਹੀਂ ਕਰਾਇਆ, ਉਹ ਸੋਚਿਆ ਵਿਆਹ ਕੀ ਕਰਾਣਾ, ਮੈਂ ਆਪਣੇ ਟਾਈਮ ਪੂਰੇ ਕਰਦਾ ਰਹਿੰਦਾ। ਮੇਰੇ ਮਾਂ ਪਿਓ ਖਰੇ ਮਾਰੇ ਗਏ ਨੇ, ਮੈਨੂੰ ਪਤਾ ਹੀ ਨਹੀਂ, ਮਾਰੇ ਗਏ ਨੇ ਜਾਂ ਪਾਕਿਸਤਾਨ ਨੇ ਜਾਂ ਕਿੱਥੇ ਨੇ, ਪਤਾ ਹੀ ਨਹੀਂ। ਪਤਾ ਹੀ ਤੇ ਹੁਣ ਤੁਹਾਨੂੰ ਜਦੋਂ ਦਾ ਪਤਾ ਲੱਗਾ ਫਿਰ ਉਹ ਫਿਰ ਪਰੇਸ਼ਾਨੀ ਜ਼ਿਆਦਾ ਰਿਹਾ ਹੈ। ਮੈਂ ਨਿੱਕਾ ਜਿਹਾ ਬਾਲ ਜਿਹੜਾ ਵਾ ਕੱਲਾ ਰਹਿ ਗਿਆ, ਆ ਕੱਲਾ ਰਹਿ ਗਿਆ। ਅਸੀਂ ਦੁਨੀਆ 'ਚ ਮੇਰੇ 5 ਪੁੱਤਰ ਨੇ, 3 ਧੀਆਂ ਨੇ। ਆ ਨਿੱਕੇ ਦਾ ਥਾ ਉਹਨੇ 3 ਪੇੜਾ ਬਣਾਇਆ। ਉਹ ਜਦੋਂ ਰੋਂਦਾ ਗਿਆ ਆਪਣੀ ਭਰਜਾਈ ਦੇ ਨਾਲ, ਉਹ ਫਿਰ ਯਾਦ ਤੇ ਆਉਂਦਾ ਹੋਣਾ। ਉਹ ਮੈਂ ਰੋਂਦਾ ਬੜਾ ਖਰਾ ਤੇ ਅਸੀਂ ਬਾਲ ਬੱਚੇ ਦਾ ਪੋਤਰੇ ਵੀ ਨੇ, ਸਭ ਕੁਛ 5-4 ਬਾਹਰ ਵੀ ਗਏ ਨੇ, ਤੇ ਫਿਰ ਨਹੀਂ ਭੁੱਲਦਾ। ਆ ਤੈਨੂੰ ਦੱਸਦੇ ਨਹੀਂ ਆਉਂਦੇ ਨੇ ਜਾਂ ਉਮਰਾ ਕਰਿਓ। ਮੈਂ ਕਿਹਾ ਉਮਰਾ ਨਹੀਂ, ਜਿਹਦਾ ਭਰਾ ਲੱਭ ਜਾਏ, ਇਹ ਨਹੀਂ ਉਮਰਾ ਫਿਰ ਵੀ ਹੋ ਜਾਏਗਾ। ਉਮਰਾ ਆਖਿਆ ਨਾ ਵਿਆਜ ਕਰਿਓ ਜਾਂ ਉਮਰਾ ਕਰਿਓ, ਆਂਦਾ ਨਹੀਂ ਪਹਿਲਾਂ ਮੇਰਾ ਭਰਾ ਲੱਭ ਜੇ। ਮੇਰਾ ਭਰਾ ਲੱਭ ਜੇ। ਮੈਂ ਕਿਹਾ ਫਿਰ ਘਰ ਆਵਾਂਗਾ, ਉਮਰਾ ਫਿਰ ਕਰ ਲਾਂਗੇ, ਪਹਿਲਾਂ ਭਰਾ ਲੱਭ ਜੀ। ਕਿਵੇਂ ਆਉਂਦੀ ਯਾਦ, ਆਉਂਦਾ ਭਰਾ ਦੀ ਆਪਣੇ ਦੀ? ਹੈ ਭਰਾ ਦੀ ਯਾਦ ਆਉਂਦੀ? ਰਾਤ ਨੂੰ ਤਾਂ ਪਏ ਹੁੰਦੇ ਸਾਰੀ ਰਾਤ ਵਾਲੀ ਜਾਂਦੀ ਹੈ, ਨੀਂਦ ਵੀ ਨਹੀਂ ਪੈਂਦੀ। ਜਿਹੜਾ ਰਾਤ ਕੇ ਜੰਮਿਆ ਹੋਵੇਗਾ ਉਹਦਾ ਬੜਾ ਦੁੱਖ ਹੁੰਦਾ। ਹੁਣ 36 ਸੂਬੇ ਨੇ ਇੰਡੀਆ ਦੇ, ਤੇ ਮੈਂ ਮੇਰੀ ਮਾਂ ਥੋੜਾ ਚਿਰ ਫੌਤ ਹੋਈ। ਉਹ ਆਖਿਆ ਕੁਝ ਕਰੋ, ਮਾਂ ਕੀ ਕਰੀਏ, 36 ਸੂਬੇ ਨੇ, ਖਰੇ ਕਿੱਥੇ ਬੈਠਾ ਹੈ ਕਿੱਥੇ ਨਹੀਂ ਬੈਠਾ ਹੈ।
ਤੇ ਐ ਤਰ੍ਹਾਂ ਕੋਆਂ ਤੇ ਉਹ ਆਂਦਾ ਮੈਂ ਕਹਿੰਦੀ ਮੇਰੇ ਮਾਂ ਪਿਓ ਲੱਭ ਲੈਣਗੇ ਖੋਲੇ ਮਾਰੇ ਗਏ ਨੇ ਸਾਡਾ ਪਿੰਡ ਉੱਥੇ ਜਾ ਕੇ ਦੱਸਦਾ ਰਿਹਾ ਹਮਾਰਿਆ ਦਾ ਸਾਡਾ ਪਿੰਡ ਤਰੈਕੋ ਹੈ ਤੇ ਮੈਨੂੰ ਵੀ ਪਤਾ ਵੀ ਤਰੈਕੋ ਹੀ ਹੈ ਕਹਿੰਦਾ ਜਿੱਥੇ ਮੈਂ ਰਹਿਣਾ ਰੌਣੀ ਇੱਥੇ ਸਾਡਾ ਪਿੰਡ ਤਰੈਕੋ ਹੈ ਤੇ ਫਿਰ ਪਤਾ ਨਹੀਂ ਇੱਥੇ ਨਹੀਂ ਦੱਸਦਾ ਵੀ ਹੈਗਾ ਰੌਣੀ ਦੇ ਵਿੱਚ ਹਾਂ ਆ ਰੌਣੀ ਦੇ ਜੱਟਾਂ ਕੋਲ ਹੈ ਜੱਟਾਂ ਦੇ ਕੋਲ ਉੱਥੇ ਉਹਨਾਂ ਦੇ ਕੰਮ ਕੁਮ ਕਰਦਾ ਕੰਮ ਕਰਦਾ ਗੱਭਰੂ ਹੈ ਕਿਹੜਾ ਵੀ ਉਹ ਬਡੇਰਾ ਜਿਹੜਾ ਤੁਹਾਡੇ ਨਾਲੋਂ ਮੇਰੇ ਨਾਲ ਤੀਜੇ ਸਾਂ ਛੋਟਾ ਹਾਂ ਮੇਰੇ ਤੋਂ ਨਿੱਕਾ ਜੋ ਤੁਹਾਡੀ ਸਿਹਤ ਵੀ ਠੀਕ ਹੈ ਮਾਸ਼ਾਅੱਲਾ ਆਹੋ ਮੇਰੀ ਤਾਂ ਠੀਕ ਹੈ ਪਰ ਜਿਸ ਵੇਲੇ ਮੈਨੂੰ ਯਾਦ ਪੈਂਦਾ ਨਾ ਮੇਰੀ ਸਾਰੀ ਰਾਤ ਲੱਗ ਜਾਂਦੀ ਹੈ ਨੀਂਦਰ ਨਹੀਂ ਪੈਂਦੀ ਹਿਸਾਬ ਲਾਉਂਦੇ ਆ ਅਸੀਂ ਜਾਂਦੇ ਰਾਤੋਂ ਰਾਤ ਲੈ ਆਉਂਦੇ ਅੰਨ ਕਰਦੇ ਉਹ ਕਰਦੇ 2 ਡੰਗ ਅਗਦੂ ਗਿਆ ਤੇ ਗੋਲੀ ਚੱਲ ਗਈ ਉਹ ਤੇ ਸਾਡੇ ਪਿੰਡ ਦੀ ਕੁੜੀ ਵਿਆਹੀ ਸੀ ਜੱਟਾਂ ਦੀ ਉਹਨਾਂ ਦੇ ਘੱਟ ਹੋ ਗਿਆ ਉੱਥੇ ਇਹਦੀ ਮਾਸੀ ਨੇ ਫਿਰ ਤਲਵਾਰ ਲੱਗੀ ਉਹ ਮਾਰੇ ਮੇਰੇ ਉਹ ਸਿੱਖ ਲਿਆ ਨੇ ਲਾਮੂ ਮੁਲਕ 10-1200 ਬੰਦਾ ਉਹ ਅਸੀਂ ਚੱਲੇ ਮੇਰੇ ਕੋਲ ਛੱਡੇ ਨਾ ਤੇ ਇਹਨਾਂ ਸਾਡੇ ਭਰਾ ਨੇ ਕਿਉਂ ਗਾਲ ਦੇ ਅੰਦਰ ਕੱਢੋ ਅਸੀਂ ਲੈ ਜਾਈਏ ਅਸੀਂ ਚੱਲੇ ਕੰਮ ਪਰ ਛੱਡਣ ਉਹ ਨਾ ਕੱਢਦੇ ਤੇ ਉਹ ਨਾ ਉੱਥੇ ਮਾਰਨ ਲੱਗ ਪਏ ਉਹ ਮਾਸੀ ਜਿਹੜੀ ਸੀ ਉਹਨੂੰ ਅੱਗੇ ਤਲਵਾਰ ਲੱਗੀ ਰਾਤ ਸੌਂਦੀ ਨਹੀਂ ਸੀ ਉਹ ਜਿਹੜੇ ਅੱਗੇ ਮਾਰਦੇ ਜਿੱਥੇ ਉਹਦੇ ਅਟੈਕ ਹੋ ਗਿਆ ਡਿੱਗ ਪਈ ਮਰ ਗਏ ਤੇ ਉਹ ਜਿਹੜਾ ਸੀ ਉਹ ਪਿਛਾ ਨੱਸ ਗਿਆ ਫਿਰ ਦਿਨ ਆਉਂਦੇ ਨੇ ਲੈ ਗਿਆ ਸੀ ਉਹ ਬੰਦੇ ਆਦੇ ਖਲੋ ਕੇ ਬਹਿੰਦੇ ਸਾਹਮਣੇ ਜਿੱਥੇ ਜਿਸ ਘਰੋਂ ਤੁਹਾਡੀ ਭਰਜਾਈ ਦੇ ਘਰ ਗਿਆ ਸੀ ਉੱਥੇ ਵੀ ਉਹਨਾਂ ਹਮਲਾ ਹੋ ਗਿਆ ਸੀ ਉੱਥੇ ਵੀ ਹਮਲਾ ਹੋ ਗਿਆ ਉੱਥੇ ਹਮਲਾ ਹੋਇਆ ਉਹ ਸੀ ਜਰਕ ਨਹੀਂ ਉਹ ਜੀਰਕ ਜੀਰਕ ਉਹ ਵੀ ਜ਼ਿਲ੍ਹੇ ਲੁਧਿਆਣੇ ਸੀ ਅੱਛਾ ਇਹ ਦੱਸੋ ਵੀ ਜਦੋਂ ਹੋਇਆ ਸੀ ਉਜਾੜੇ ਪਏ ਆ ਉਦੋਂ ਤੁਹਾਡਾ ਪਿੰਡ ਜਿਹੜਾ ਦਦਾਲ ਆ ਛੋਟਾ ਦਦਾਲ ਨਹੀਂ ਉਹ ਛੋਟਾ ਨਹੀਂ ਹੁਣ ਤਾਂ ਵੱਡਾ ਹੀ ਹੋ ਗਿਆ ਹੁਣ ਤਾਂ ਵੱਡਾ ਹੋ ਗਿਆ ਉਦੋਂ ਕਿਵੇਂ ਆਏ ਉੱਠ ਕੇ ਕਿੱਧਰ ਨੂੰ ਆਏ ਕਿਵੇਂ ਹਮਲਾ ਅਸੀਂ ਬੜੇ ਰਿਆਸਤ ਨੂੰ ਸਾਡੇ ਅੱਗੇ ਨਾ ਮਾਲੋਵਾਲ ਸੀ ਉਦੋਂ ਰਾਤ ਨੂੰ ਨਾ ਵੱਡੇ 15 ਸੀ ਰਾਤ ਨੂੰ ਇਹਨਾਂ ਨਵੇਂ ਪਿੰਡ ਵਾਲਿਆਂ ਸਿੱਖਾਂ ਜਾ ਕੇ ਨਾ ਗੁਰਦੁਆਰਾ ਨਵੇਂ ਪਿੰਡ ਜਾਂ ਦੌੜੀ ਸੀ ਹੋਰ ਸਾਡੇ ਇਲਾਕੇ ਦੇ ਗੁਰਦੁਆਰਾ ਨੇੜੇ ਕੋਈ ਨਹੀਂ ਸੀ ਕਿੱਥੇ ਸੀ ਇੱਕ ਨਵਾਂ ਪਿੰਡ ਸੀ ਉਹ ਸਾਡੇ ਤੋਂ ਕੋਹ ਕਾਨੀ ਸੀ ਇਹ ਕੋਹ ਕਾਨੀ ਸੀ ਦੌਦਾ ਜਿਹੜੀਆਂ ਸੀ ਉੱਥੇ ਗੁਰਦੁਆਰਾ ਠੀਕ ਦੌਦਾ ਹਾਂ ਉਹ ਉੱਥੇ ਤੇਲੀਆਂ ਦੇ ਵੱਖਰੇ ਸਨ ਤੇ ਗੁਜਰਾਂ ਦੇ ਘਰ ਡਿਗੇ ਗੁਜਰ ਮਾਰੇ ਉਹਨਾਂ ਤੇਲੀਏ ਨੇ 12 ਜੀ ਉਹ ਰਾਹ ਬੰਦ ਕਰ ਦੇ ਵੀ ਮੇਰੇ ਕੋਲ ਨਾ ਜਾਣ ਅਸੀਂ ਗਏ ਰਿਆਸਤ ਨੂੰ ਫਿਰ ਵੱਡੇ ਨੇ ਅੱਛਾ ਜੀ ਵੱਡੇ 15 ਤਰੀਕ ਸੀ ਵੱਡੇ ਅਸੀਂ ਬੱਕਰੀਆਂ ਲੈ ਕੇ ਤੇ ਪਰਾਂ ਗਏ ਮੱਝਾਂ ਅਸੀਂ ਅੱਗੇ ਘੜ ਛੱਡੀਆਂ ਸੀ ਜੀ ਰੱਖੀ ਉੱਥੇ ਜਿਹੜੇ ਗਏ ਆ ਤੇ ਇਹ ਸਿੱਖ ਆਏ ਨੇ 16 ਕੁ ਬੰਦੇ ਮੇਰੇ ਨਾਲ ਇੱਕ ਗੱਭਰੂ ਇੱਕ ਬਡੇਰਾ ਉਹਦੀ ਬੱਕਰੀ ਇੱਕ ਉਹ ਰਹਿੰਦਾ ਸਾਡੇ ਨਾਲ ਹੀ ਸਾਰਾ ਦਿਨ ਤੇ ਸਾਡੇ ਕੋਲ 700 ਭਰ ਸੀ ਅੱਛਾ ਮੈਂ ਉਹਨੂੰ ਆਣਾ ਚਾਹਨਾ ਕਿ ਹਾਂ ਮੈਂ ਕਿਹਾ ਮੈਂ ਬਿਮਾਰ ਹਾਂ ਤੁਰਿਆ ਨਹੀਂ ਜਾਂਦਾ ਤੇ ਉਹ ਸਿੱਖ ਲੱਗ ਗਏ ਨੇ 16 ਬੰਦੇ ਜਿਹੜਾ ਉਹਨੂੰ ਆ ਕੇ ਸਿੱਖ ਲੱਗ ਗਏ ਪਰਾਂ ਦੱਖਣ ਨੂੰ ਭੱਜ ਗਿਆ ਮੈਂ ਸਰਦਾਰਾਂ ਦਾ ਪਿੰਡ ਸੀ ਮੋਰਾਂ ਵਾਲੀ ਉਹ ਰਿਆਸਤ ਚ ਸੀ ਮੋਰਾਂ ਵਾਲੀ ਮੋਰਾਂ ਵਾਲੀ ਹੈ ਸਾਡੇ ਤੋਂ ਕੋਹ ਪਿੰਡ ਆਈ ਤੇ ਉਹ ਮੈਂ ਉਧਰ ਹੀ ਤੁਰ ਪਿਆ ਫਿਰ ਸੋਚੀ ਪਿਆ ਭੱਜਿਆ ਨਹੀਂ ਜਾਂਦਾ ਮਾਤਾ ਰੜਕਦੀ ਹੈ ਪੈਰਾਂ 'ਚ ਉਹ ਮਾਤਾ ਖਰਾਬ ਹੋ ਗਈ 2-3 ਮਹੀਨੇ ਮੈਂ ਮਾਤਾ ਜੇ ਰਗੜੀਂਦਾ ਰਿਹਾ ਕੋਈ ਪਰੇਸ਼ਾਨੀ ਤਾਂ ਖਰ ਕੀ ਬਣੇਗਾ ਉਹ ਜੇ ਉੱਥੇ ਗਏ ਆ ਤੇ ਉਹ ਭੱਜ ਗਏ ਨੇ ਮੇਰੇ ਵੱਲ ਨੂੰ ਤੇ ਮੈਂ ਖਲੋ ਗਿਆ ਅੱਛਾ ਜੀ ਉਹ ਮੈਨੂੰ ਆਂਦਾ ਕਿੱਥੇ ਚੱਲੇ ਮਾਰਿਆ ਤਾਂ ਉਹਨੇ ਝੂਠ ਹੀ ਮੈਂ ਕਿਹਾ ਫਿਰ 2 ਬੱਕਰੀਆਂ ਰਹਿ ਗਈਆਂ ਲੈਣ ਚੱਲਿਆ ਇਹ ਬਾਤ ਉਹਨੇ ਤੋ ਕਰ ਦੀਆਂ ਮੈਂ ਨਹੀਂ ਫਿਰ ਬੋਲਿਆ ਮੈਂ ਉਹ ਸੋਚਿਆ ਕੱਥੇ ਮਾਰਿਆ ਤਰਕਿੰਦਾ ਫਿਰਦਾ ਤੇ ਮੈਂ ਗੁੱਟ ਮਾਰਨਾ ਨੇ ਮੇਰੇ ਬਜੂਦ ਜਾਨ ਨਹੀਂ ਵੇ ਗੁੱਟਾਂ ਜੀ ਆ ਗਈ ਉਹ ਆਖਿਆ ਨਾ ਮੈਨੂੰ ਕੁਛ ਵੀ ਨਹੀਂ ਉਹ ਜਿਹੜਾ ਮਗਰੋਂ ਆਇਆ ਨਾ ਉਹ ਮੇਰਾ ਚਿਹਰਾ ਦੇਖ ਕੇ ਨਾ ਸਾਡੇ ਸੋਚੇ ਜੱਫਾ ਮਾਰ ਕੇ ਤੇ ਮੋਢੇ ਧਰ ਲਿਆ ਉਹ ਜਿਹੜੇ 2 ਕਿੱਲੇ ਨਾ ਆਇਆ ਨਾ ਉਹ ਚੁੱਕ ਕੇ ਮੈਨੂੰ ਲਈ ਆਇਆ ਉਹ ਜੇ ਚੁੱਕ ਕੇ ਲਿਆ ਉੱਥੇ ਬਾ ਕੇ ਆਂਦਾ ਓਏ ਤੇਰਾ ਤਾਂ ਰੰਗ ਬੱਗਾ ਹੋ ਗਿਆ ਮੈਂ ਕਿਹਾ ਉਂਝ ਬਿਮਾਰ ਆ ਕੋਈ ਖੌਫ ਹੈ ਕੋਈ ਮੁੱਲ ਕੋਈ ਨਹੀਂ ਪੈਂਦਾ ਜਿਹੜਾ ਮਾਰਿਆ ਜੇ ਮਾਰਿਆ ਕੌਣ ਪੁੱਛਦਾ ਉਸ ਆਖਿਆ ਤੇਰਾ ਪਿਓ ਤਾਂ ਨਹੀਂ ਹੋ ਗਿਆ ਮੈਂ ਕਿਹਾ ਉਹ ਜਵਾਬ ਦੇ ਮੈਂ ਉਂਝ ਬਿਮਾਰ ਆ ਆਖੇ ਉਹ ਕਿੱਥੇ ਮੈਂ ਕਿਹਾ ਉਹ ਘਰ ਵਾ ਆਖੇ ਹੁਣ ਫਿਰ ਮੈਂ ਕਿਹਾ ਬੱਕਰੀਆਂ ਚਗਾ ਕੇ ਬੈਠਰ ਜਾਣਾ ਨਾ ਜਾਏ
ਅੱਜ ਤਰੀਕ 15 ਮੁਲਕ ਬੜਾ ਮਰਨਾ, ਬੱਕਰੀਆਂ ਕਿਸੇ ਅੱਗੇ ਦਿਖਾ ਜਾ ਤੇ ਭੱਜ ਕੇ ਉਹਨਾਂ ਨੂੰ ਲੈ ਆ। ਮੈਂ ਅਕਸਰ ਠੀਕ ਨਾ ਉਹ ਵਾਕਫ ਸਨ। ਉਹ ਸਾਕੇ ਦਸੇ ਰੱਬੋ ਨੇ ਗੁਜਰਾਂ ਛੱਡ ਕੇ ਸਾਡੇ ਉਹਨਾਂ ਦੇ ਡੰਗ ਚੰਗੇ ਲੱਗੇ ਸੀ, ਅਸੀਂ ਉਹਨਾਂ ਨੂੰ ਮੇਰੇ ਕੋਲ ਛੱਡ ਕੇ ਆਏ। ਆਪ ਚੰਗੇ ਮੱਝਾਂ ਸਾਡੇ ਕੋਲ ਬਾਂਧੇ ਨੇ, ਉਹ 6-7 ਕਿੱਲਿਆਂ ਦੇ ਮਾਲਕ ਸਨ ਤੇ ਭੇਡਾਂ ਬੱਕਰੀਆਂ ਲੈ ਗਏ ਨੇ। ਮੈਂ ਕਿਹਾ ਚਲੋ ਖਾਣਗੇ। ਉਹ ਫਿਰ ਟੁਰ ਗਏ ਨੇ ਤੇ ਮੈਨੂੰ ਪਤਾ ਸੀ ਉਹਨਾਂ ਆ ਜਾਣਾ। 12 ਵਜੇ ਕੰਨਿਆਂ ਲੈ ਪਈਆਂ ਨੇ, ਹਾਲੀ ਉਹਦੇ ਸੱਜਣੇ ਗੱਲ ਆਖੀ ਰਾਤ ਸੂਰਜ ਨਾ ਉੱਗੇ ਬਾਹਰ ਲੈ ਕੇ ਨਿਕਲਦੇ ਇੱਧਰ ਰਿਆਸਤ ਦਾ। ਅੱਛਾ ਜੀ। ਇੱਥੇ ਦਿਨ ਨਾ ਚੜੇ ਮੁਲਕ ਬੜਾ ਢੁਕਣਾ ਤੁਹਾਡੇ। ਅੱਲਾ ਵਾਰ ਉਹ ਕਦੀ ਉਸ ਪਿੰਡ ਕਦੀ ਉਸ ਪਿੰਡ ਮੰਦੇ 12 ਵਜੇ ਕੰਨੀਆਂ ਲੱਥੀਆਂ ਨੇ ਤਾਂ ਉਹ ਆ ਗਿਆ। ਉਸ ਪਿੰਡ ਰਾਜਪੂਤਾਂ ਦੇ 9 ਪਿੰਡ ਸਨ, ਸਿੱਖਾਂ ਦਾ ਇੱਕ ਦਲਾਂ ਨਾਲਾ ਰਿਆਸਤ ਚ। ਦਲਾਂ ਨਾਲਾ। ਹਾਂ, ਉਹ ਰਾਤ ਨੂੰ ਗੱਡੇ ਲੱਦੀ ਜਾਣਾ, ਬੱਕਰੀਆਂ ਉੱਥੇ ਹੀ ਛੱਡੀਆਂ ਜਿਵੇਂ ਡਬੇਰੀਆਂ ਦਾ ਪਤਾ ਹੀ ਡਬੇਰੀ। ਹਾਂਜੀ ਹਾਂਜੀ। ਡਬੇਰੀ ਛੱਡ ਕੇ ਨਾ ਬੱਕਰੀਆਂ ਤੇ ਅਸੀਂ ਸੂਰਜ ਉਗਣ ਦੇ ਪਹਿਲੋਂ ਇੱਥੇ ਮੰਡੀਆਂ ਆ ਗਏ। ਅੱਛਾ ਜੀ। ਉਹ ਬੇਰ ਦਾ ਫੰਮਨ ਸੀ, ਉਹ ਜਾ ਕੇ ਡਿੱਗ ਪਿਆ। ਅਸੀਂ ਬੈਠੇ ਹਾਂ, ਮੇਰਾ ਪਿਓ ਉੱਥੇ ਖਲੋਤਾ ਹੀ ਨਹੀਂ, ਉਹ ਸ਼ਹਿਰ ਨੂੰ ਚਲੇ ਗਿਆ। ਬਾਬਾ ਮੇਰਾ ਸੀ ਉਹ ਤਾਇਆ, ਉਹ ਚਲਾ ਗਿਆ ਮਲੌਦ ਨੂੰ, ਰਾਤ ਦਾ ਹੀ ਕਿਤੇ ਗਿਆ। ਅਸੀਂ ਮਗਰੋਂ ਆਏ। ਉਹ ਖੈਰ ਭੱਜ ਜੂ ਪਈ। ਹਾਂਜੀ। ਕੋਈ ਕਿਧਰੇ ਕਿਸੇ ਸਾਕ ਨੂੰ ਕੋਲ ਭੱਜ ਵਗਦਾ, ਕੋਈ ਕਿਤੇ ਉਹਨਾਂ ਦਾ ਪਤਾ ਕਰਾਵਾਂ। ਅਸੀਂ ਇੱਥੇ ਆ ਗਏ, ਤਾਈ ਵੀ ਮੇਰੀ ਆ ਗਈ, ਮਾਂ ਵੀ ਮੇਰੀ, ਮੇਰਾ ਪਿਓ ਵੀ, ਮੇਰੇ ਤੋਂ ਨਿੱਕਾ ਜੀ ਸਭ। ਜ਼ੀਰਕ ਆ ਗਏ ਤੁਸੀਂ? ਨਹੀਂ, ਇੱਥੇ ਆ ਗਏ ਮੰਡੀਆਂ ਪਿੰਡ ਰਿਆਸਤ ਚ। ਠੀਕ। ਤੇ ਸਾਡਾ ਪਿੰਡ ਉੱਥੇ 2 ਕੋਸ, ਸਾਡਾ ਅੰਗਰੇਜ਼ੀ ਇਲਾਕਾ। ਉਹ ਜਿਸ ਇੱਥੇ ਆ ਗਏ ਆ ਤੇ ਉਹ ਫੰਮਨ ਜਾ ਕੇ ਡਿੱਗ ਪਿਆ, ਉਹਨੂੰ ਪਾਣੀ ਸ਼ਾਣੀ ਪਿਆਇਆ। ਮੈਂ ਕਿਹਾ ਤੈਨੂੰ ਕੀ ਹੋਇਆ ਬਾਬਾ? ਕਹਿੰਦਾ ਮਾਰਿਆ ਤਾਂ ਕਿਸੇ ਨੇ, ਕੁਮਾਰ ਚ ਬੈਠਾ ਸਾਂ, ਉਹ ਮੁਲਕ ਬੜਾ ਮੋਇਆ, ਅੱਜ ਨਵੇਂ ਪਿੰਡ ਵਾਲਿਆਂ ਮਾਰਿਆ। ਮੈਂ ਕਿਹਾ ਉੱਥੇ ਗੁਰਦੁਆਰਾ ਜਿਹੜਾ ਬੜੇ ਮੁਲਕ ਇਕੱਠਾ ਕਰ ਕਹਿੰਦੇ ਮੈਂ ਕੁਮਾਰ ਚ ਬਹਿੰਦਾ ਰਿਹਾ, ਨਾ ਮੈਨੂੰ ਮਾਂ ਦਾ, ਨਾ ਭੈਣ ਦਾ, ਨਾ ਭਰਾ ਦਾ ਕਿਸੇ ਦਾ ਪਤਾ ਨਹੀਂ। ਉੱਥੇ ਸੀ ਇੱਕ ਸਿੱਖ, ਉਹ ਤਾਂ ਸਵੇਰੇ ਹੀ ਟੁਰ ਗਿਆ। ਇੱਕ ਮੁਸਲਮਾਨ ਸੀ, ਉਹ ਸ਼ਾਮ ਤੱਕ ਰਿਹਾ। ਮੁਸਲਮਾਨ ਆਖਿਆ ਰਾਤ ਕੱਢ ਲਓ, ਇੱਥੇ ਰੋਟੀਆਂ ਨਾ ਪਕਾ ਦੇ ਵੱਡੇ ਨੇ। ਮੈਂ ਪਿੰਡ ਸਾਲ ਨੇ ਮੁਸਲਮਾਨਾਂ ਦੇ, ਮੈਂ ਵੀ ਅਮਲ ਕਰ ਥਾਣੇ ਜਾਵਾਂ, ਮੇਰਾ ਅਸਲਾ ਜਾਵਾਂ, ਮੈਨੂੰ ਅੰਦਰ ਦੇ ਦੇਣਗੇ। ਮੈਂ ਜਾਣਾ ਕੋਈ ਨਹੀਂ, ਮੇਰੇ ਕੋਲ ਆ ਜਾਣਾ। ਤੇ ਅਸਲਾ ਉਹ ਕੋਈ ਸੀ ਮਗਰਾ। ਅਸੀਂ ਆਖਿਆ ਠੀਕ ਰਾਤ ਕੱਢ ਲਓ। तो मैं रात में जाके फिर बकरियां ले आया। अच्छा। हाल मेरा प्यो पक्की करना बकरियां लेना जाए कहते धक्का ही मारे तो मर जाना के बीमार है। अच्छा बकरी लैन फिर भी चले गए? मैं लाया, मैं पतीला दूध का चोया चो के नेरे नेरे आ गया ना, पतीला चो के काट के गोड़ गाट पा के पी के दो प्याले रोटी को नहीं पकाई। सूरज उगदे ने बकरियां खटर पर इतने जो जाने ना मान्या आखे जरा पैर ते खाता रहो। वो जेड़े हद मेरे को उसे कोई नुकसान नहीं होया। अच्छा उथे मैं गया मैं उन्होंने आखा मैं हौली हौली तेरे साह लेना साह ले लो मलेरकोटले आ गए तुसीं? हाँ मलेरकोटले आ गए। उथे 2-3 रात रह गई। वो सराद वाले गुजरा सिखा कर लिया उन्होंने दूजे वो सही सन सिख ही सन दादी मुसलमाना दे भरावे भराई। उन्होंने की नाम सी? एक ना सी मेहर सिंह, एक ना केर सिंह, एक ना मिंदर, 3 भरा। वो किहड़े पिंड दे? वो सराद दे सन मलेरकोटले जू दे। मलेर फ्लोर सराद 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 ठीक ठीक। साडा पिंड सतरा को चढ़ दे। अच्छा अच्छा। ਅਸੀਂ ਉਹਨਾਂ ਉਹ ਫਿਰ ਸਾਨੂੰ ਲੈ ਗਏ, ਉਹਨਾਂ ਸਾਨੂੰ ਮਕਾਨ ਦਿੱਤਾ। ਉਸ ਸਰਾਦ ਵਾਲੇ ਸਰਦਾਰਾਂ ਨੇ? ਹਾਂ ਉਹ ਮਕਾਨ ਦਿੱਤਾ ਤੇ ਉੱਥੇ ਬੱਕਰੀਆਂ ਹੋ ਗਾਮੇ ਕੇ ਬਾੜੇ ਨਾਲ। ਉੱਥੇ ਕਿਹੜਾ ਯਾਰਾ ਸੀ, ਉੱਥੇ ਡਰ ਕੋਈ ਨਹੀਂ। ਉੱਥੇ ਫਿਰ ਬੰਦੇ ਆਉਂਦੇ ਹੁੰਦੇ ਰਹੇ ਨੇ ਮਿਲਣ ਵਾਲੇ ਤੇ ਉਹ ਮੇਰਾ ਘਰ ਹੀ ਹੁੰਦਾ ਸੀ, ਬੱਕਰੀਆਂ ਚੁਕਾਉਂਦੇ ਸੀ। ਉਹ ਫਿਰ ਮੇਰੇ ਪਿਓ ਆਖਿਆ ਡੱਕਿਆ ਜੇ ਨਾ ਕਿਸੇ ਨੂੰ, ਪਰ ਲੋਕਾਂ ਬੱਕਰੇ ਫਰੀ ਸਨ। ਕੋਈ 1.5 ਮਣ ਦਾ, ਕੋਈ 1.5 ਮਣ ਦਾ दूध खा लाते बेचने हाँ कुरबानी से था। वो लोग फड़ के लै गए, खा ले लोग। फिर ਜਿਹੜੀਆਂ ਫਟੋਰੀਆਂ ਫਟੋਰੇ ਸੀ ਉਹ ਲੋਕ ਖਾਣ ਲੱਗ ਪਏ, ਆਪ ਵੀ ਖਾਂਦੇ ਰਹੇ ਆ। ਪਰ ਲੱਗਿਆ ਲੁੱਗਿਆ ਕੋਈ ਨਹੀਂ ਕੋਈ ਇਹਦਾ।
ਪਰੇਸ਼ਾਨੀ ਦੇ ਅੱਛਾ ਉਥੋਂ ਸਰੌਦ ਤੋਂ ਜਿੱਥੇ ਤੁਸੀਂ ਰੁਕੇ ਜੇ ਆਪਣਾ ਉਹ ਸਰਹੱਦ 'ਚ ਕੋਈ ਰੌਲਾ ਨਹੀਂ ਸੀ। ਉੱਥੇ ਕੋਈ ਰੌਲਾ ਨਹੀਂ। ਉੱਥੇ ਉਹ ਆਂਦਾ ਸੀ ਨਵਾਬ ਜੇ ਇੱਕ ਮੁਸਲਮਾਨ ਮਰ ਗਿਆ ਮੈਂ 5 ਮਾਰਨੇ ਆ ਬੰਨੀ ਲੰਘ ਗਿਆ ਉਹਦੀ ਕਿਸੇ ਨੂੰ ਤੱਕ ਨਹੀਂ ਪੈਣੀ ਆਖਣਾ ਨਵਾਬ ਦੀ ਰਿਆਸਤ ਆ ਗਈ ਕੋਈ ਨੁਕਸਾਨ ਨਹੀਂ। ਅੱਛਾ ਸਰੌਦ ਕਿੰਨੀ ਦੇਰ ਰਹੇ? ਅਸੀਂ 3-4 ਮਹੀਨੇ ਰਹੇ ਆ। 3-4 ਮਹੀਨੇ ਉਹ ਸਰਦਾਰਾਂ ਦੇ ਘਰ ਹੀ? ਹਾਂ ਉਹ ਕੇਰ ਹੋਣਾ ਦੇ ਘਰ ਹੀ? ਹਾਂ। ਅੱਛਾ ਫਿਰ ਉਥੋਂ ਇਧਰ ਆ ਗਏ ਪਾਕਿਸਤਾਨ? ਹਾਂਜੀ ਉਹਦੇ ਰੋਂਦੇ ਸੀ ਆਂਦੇ ਮਕਾਨ ਜਿਹੜਾ ਆਨੇ ਤੁਹਾਡੇ ਨਾਲ ਆਨੇ ਅਸੀਂ ਆਖਿਆ ਸਾਡੇ ਸਾਕਾਂ ਨੂੰ ਚੱਲੇ ਸੀ ਇੱਥੇ ਹੀ ਕਰਨਾ ਅਸੀਂ ਨਹੀਂ ਰਹਿਣਾ। ਅੱਛਾ ਉਹ 3-4 ਮਹੀਨਿਆਂ 'ਚ ਵੀ ਨਹੀਂ ਲੱਭਿਆ ਨਿੱਕਾ ਭਰਾ? ਗਿਆ ਕੋਈ ਨਹੀਂ ਲੱਭਣ। ਡਰਦਾ? ਹਾਂ ਗਿਆ ਕੋਈ ਨਹੀਂ ਲੱਭਣ। ਅੱਛਾ ਹੁਣ ਇਹ ਦੱਸੋ ਇੰਨੇ ਸਾਲ ਹੋ ਗਏ ਆ 72 ਸਾਲ ਭਰਾ ਨੂੰ ਵਿਛੜੇ ਨੂੰ, ਹੁਣ ਲੱਭ ਜੇ ਤੇ ਕਿਵੇਂ ਦਾ ਲੱਗੇ? ਬੜੀ ਮਿਹਰਬਾਨੀ ਹੈ ਜਿਹਨੂੰ ਭਰਾ ਲੱਭ ਜੇ ਉਹਨੂੰ ਹੋਰ ਕੀ ਚਾਹੀਦਾ? ਉਹ ਵੀ ਜਵਾਨ ਹੋ ਜਾਂਦਾ ਮੈਂ ਵੀ ਤਗੜਾ ਹੋ ਜਾਂਦਾ। ਅੱਛਾ ਹੈ ਆ ਵੀਡੀਓ ਵੇਖਣ ਦੇ ਰੌਣੀ ਵਾਲੇ ਵੀ ਆਪਣੇ ਤੁਹਾਡੇ ਪਿੰਡ ਸਰੌਦ ਵਾਲੇ ਵੀ ਸਰਦਾਰ ਜਿਨ੍ਹਾਂ ਕੋਲ ਤੁਸੀਂ ਰਹੇ ਜੇ ਇਹਨਾਂ ਤੱਕ ਪਹੁੰਚ ਜਾਣੀ ਹੈ। ਆਲਾ ਉਹਨਾਂ ਕੋਲ ਪਹੁੰਚ ਜਾਣੀ। ਹਾਂ ਉਹਦੇ ਨੂੰ ਉਹਦੇ ਮਰ ਗਏ ਨੇ ਤਰਾਵੇ ਭਰਾ। ਉਹਨਾਂ ਦੇ ਅੱਗੋਂ ਗਾਹ ਹੋਣਗੇ ਬਾਲ? ਨਹੀਂ ਉਹ ਦੱਸਣਾ ਮੈਂ ਤੈਨੂੰ ਉਹਨਾਂ ਦੇ ਬਿਨਾਂ ਮੈਂ ਉੱਥੇ ਮੇਰਾ ਉੱਥੇ ਲੱਭਰ ਚਲ ਗਿਆ ਉਹਨਾਂ ਕੋਲ। ਅੱਛਾ ਠੀਕ ਹੈ ਉਹ ਮੈਂ ਪਹਿਲਾਂ ਗੁੱਜਰਾਂ ਕੋ ਘੱਲਿਆ ਉਹਨਾਂ ਨੂੰ ਮੈਂ ਪੁੱਛਿਆ ਵੀ ਗੁੱਜਰ ਗਾਵਾਂ ਤੇ ਜਾਮਾ ਜਾਂਦੇ ਵਾੜੇ ਬੱਕਰੀਆਂ ਮਾਰਦੇ ਆ ਉਹਨਾਂ ਆਖਿਆ ਮਰ ਗਏ ਨੇ। ਉਹ ਮਹੀਨਾ ਕੋਨਾ ਕੋ ਰਿਹਾ ਮੈਂ ਅੱਲਾ ਵਾਲੇ ਜਿਉਂਦਾ ਆਇਆ ਨਾ ਮੈਂ ਉਹ ਤੋੜ ਕਰਦਾ ਹੀ ਰਹਿਣਾ ਤੇ ਇਹ ਅੱਲਾ ਦੀ ਮਦਦ ਹੈ ਜਦੋਂ ਮਲਾਕ ਮਿਲੇ ਕਰਦੇ ਹੈ ਇਹ ਲੱਭ ਜਾਵੇ ਭਰਾ। ਹਾਂ ਬਾਹਰ ਜਾ ਕੇ ਉਹ ਖੈਰ ਅਸੀਂ ਉਹਨੇ ਆ ਜਿਹੜਾ ਗੁਜਰਾਂ ਨੂੰ ਫੋਨ ਕੀਤਾ ਤੇ ਮੈਂ ਕਿਹਾ ਓਏ ਮੈਂ 2 ਟਾਈਮ ਫੋਨ ਕਰਨਾ ਖਰਚਾ ਮੇਰਾ ਤੂੰ ਕਿੱਥੇ ਜਾਣਾ? ਤੇ ਭਾਂਤਿਆਂ ਸੀਟਾਂ ਦੇ ਕਾਫਲੇ 'ਚ ਰਾਤੋਂ ਰਾਤ ਆਉਂਦਾ ਸੀ ਚੰਗੀ ਨੇਕੀ ਕਰਦੇ ਪਏ। ਆਉਂਦਾ ਸੀ ਤੈ ਭਰਾ ਸਾਹਿਬ ਇੱਕ ਭੈਣ ਸੀ ਇੱਕ ਮਾਂ ਸੀ ਸਾਡੀ ਵਾਕਿਆ ਰਾਤ ਨੂੰ ਮੈਂ ਉਦੋਂ 5 ਸਾਲਾਂ ਦਾ ਮੈਂ ਗੱਡੀ ਇਹਨਾਂ ਜਿਹੜੇ ਹਾਨਾ ਬੇਰ ਸਿੰਘ ਕੇਰ ਸਿੰਘ ਮਿੰਦਰ ਇਹਨਾਂ ਅਮਦਾਦ ਮੁਸਲਮਾਨਾਂ ਦੀ ਕੀਤੀ ਜਿੱਥੇ ਕਿਸੇ ਆਖਿਆ ਮੇਰੀ ਧੀ ਫਾਰਸਾ ਰਹਿ ਗਈ ਉਹ ਗਏ ਨੇ ਉਹਨਾਂ ਲਿਆ ਕੇ ਦਿੱਤੀ। ਇਹ ਸਿੱਖਾਂ ਦੀ ਇਮਦਾਦ ਨਹੀਂ ਕਰਦੇ ਮੁਸਲਮਾਨਾਂ ਦੀ ਕਰਦੇ। ਹੁਣ ਉਹਨਾਂ ਦੀ ਔਲਾਦ ਉਹ ਵੀ ਮੁਸਲਮਾਨਾਂ ਦੀ ਇਮਦਾਦ ਕਰਦੀ ਸੀ ਜਿਹੜੇ ਅੱਗੋਂ ਆਓ ਵੀ ਉਹਨਾਂ ਦੀ ਹੈ। ਜਾਰੀ ਗੱਲ ਹੈ ਹੈ ਸਾਨੂੰ ਹਿੰਦੂ ਸਿਰਕੜ। ਅੱਛਾ ਇਹ ਦੱਸੋ ਪਹਿਲਾਂ ਜਦੋਂ ਰੌਲੇ ਨਹੀਂ ਸੀ ਪਏ ਉਦੋਂ ਪਹਿਲਾਂ ਤੇ ਦਦਵਾਲ ਜਾਂ ਆਸੇ ਪਾਸੇ ਹਿੰਦੂ ਵੀ ਸੀ ਉਦੋਂ ਤਾਂ ਨਹੀਂ ਸੀ ਐਸਾਂ ਦੇ ਹਾਲਾਤ ਖਰਾਬ? ਨਹੀਂ ਉਦੋਂ ਕੋਈ ਗੱਲ ਨਹੀਂ। ਉਦੋਂ ਕਿਵੇਂ ਵਸਦੇ ਸੀ? ਉਦੋਂ ਬਸ ਇੰਨੇ ਵੀ ਸਕੇ ਭਰਾ ਵਸਦੇ ਨੇ। ਅੱਛਾ ਸਿੱਖ ਹੀ ਸੀ ਕੋਈ ਨਾ ਸਾਡੀਆਂ ਪਿੰਡਾਂ 'ਚ ਕੋਈ ਰਿਹਾ ਖਿਆ ਇੱਕ ਗੁਰਦੁਆਰਾ ਦੌਦੀ ਸੀ ਇੱਕ ਗੁਰਦੁਆਰਾ ਨਵੇਂ ਪਿੰਡ ਸੀ ਹਿੰਦੂਆਂ ਦੇ ਸੀ ਘਰ ਉਹਦੇ। ਹਾਂ ਉਹ ਕੋਈ ਨਹੀਂ ਸਾ ਮੰਨਦੇ ਕੋਈ ਵਡੇਰਾ ਰਿਹਾ ਉੱਥੇ ਹੁੰਦਾ ਸੀ ਨਹੀਂ ਤੇ ਕੋਈ ਸਾਰੇ ਹੁੱਕੇ ਪੀਂਦੇ ਸਨ। ਉਹਨਾਂ ਅੱਗ ਦੱਬ ਦੇਣੀ ਉੱਥੇ ਲੀਕਾ ਮਾਰ ਜੇ ਕਿਸੇ ਅੱਗ ਕੱਢ ਲਈ ਜਾਂ ਖੜਾ ਕਿਸ ਬਾਰੀ ਆਈਏ ਆ ਮੇਰੀ ਅੱਗ ਬੋਲ ਲਈ ਔਰ ਅਸੀਂ ਉਹ ਮੈਂ ਬਾਹਰ ਜਾਣਾ ਬੱਕਰੀਆਂ ਲੈ ਕੇ ਉਹਨਾਂ ਹੱਥ ਦਿੱਤੇ ਉਹਨਾਂ ਆਖਾ ਖੜੀ ਜਾਂਦੇ ਲੜੀਆਂ ਵਾਲੇ ਹੋ ਕੇ ਉਹਨਾਂ ਆਖਣਾ ਅੱਗ ਬਾਲ। ਕੀ ਕਹਿਣਾ ਵਾ ਰੌਣੀ ਵਾਲਿਆਂ ਨੂੰ ਜਾਂ ਦੂਜਿਆਂ ਤੀਜਿਆਂ ਨੂੰ ਉੱਥੋਂ ਦੇ ਸਰਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਹੈ ਕੀ ਕਹਿਣਾ ਚਾਹੁੰਦੇ ਹੋ? ਮਿਹਨਤ ਵੀ ਕਰਨੀ ਆ ਵੀ ਸਾਡਾ ਸਾਨੂੰ ਦੇ ਦਿਓ ਹੋਰ ਅਸੀਂ ਕਰਨਾ ਹੈ ਵੀ ਭਰਾ ਨੂੰ ਮਿਲਾ ਦਿਓ। ਹਾਂ ਆ ਸਕਦਾ ਆ ਸਕਦਾ ਕਿਵੇਂ? ਕੋਈ ਔਖਾ ਕੰਮ ਨਹੀਂ ਹੈਲਾ ਆ ਵੇਖੋ ਇਹਦੇ 'ਚ ਬੜੀ ਜਾਨ ਹੈ ਕੈਮਰੇ 'ਚ। ਹੈਲਾ ਤੇ ਕਿਵੇਂ ਆ ਸਕਦਾ ਤੁਸੀਂ ਮੈਨੂੰ ਸਮਝਾਓ। ਉਹ ਇਸ ਤਰ੍ਹਾਂ ਆ ਸਕਦਾ ਹਾਂ ਵੀ ਆਪਾਂ ਗਵਰਨਮੈਂਟਾਂ ਤੱਕ ਸੁਣਾ ਪਹੁੰਚਾਉਂਦੇ ਪਹਿਲਾਂ ਸਾਰਿਆਂ ਨੂੰ ਪਹਿਲਾਂ ਵੀ ਰੌਣੀ ਵਾਲਿਆਂ ਨੂੰ ਸੁਣਾ ਰੌਣੀ ਪਿੰਡ 'ਚ ਜਿੱਥੇ ਬਾਬਾ ਜੀ ਦੱਸਿਆ ਵੀ ਇਹਦਾ ਭਰਾ ਮੇਕਾ ਵੀ ਉੱਥੇ ਬੈਠਾ ਵਾ ਜਿਨ੍ਹਾਂ ਦੇ ਕੋਲ ਵੀ ਕੰਮ ਕਰਦਾ ਉਹਨਾਂ ਨਾਂ ਨੂੰ ਹੁਣ ਨਾ ਉਹਨਾਂ ਬਦਲਾ ਲਿਆ ਵੇ ਉਹਦੇ ਮੱਥੇ ਲਾ ਕੇ ਕੋਈ ਬੰਦਾ ਦੱਸੇ ਨਾ ਵੀ ਤੇਰਾ ਭਰਾ ਪੀਰ ਬਖਸ਼ ਸੁਲੇਮਾਨ ਯੂਸਫ ਤੇਰੇ ਪਿਓ ਨਾਲ ਮਿਹਰ ਦੀ ਨਾਲ ਵੀ ਉਹਦੀਆਂ ਅੱਖਾਂ ਕੱਢ ਜਾਂਦੀਆਂ ਪਹਿਲੋਂ ਨਹੀਂ ਉਹਨੇ ਦੱਸਣਾ। ਉਹਦੇ ਵਿੱਚ ਇਹ ਇਸ ਤਰ੍ਹਾਂ ਹੀ ਆ ਵੀ ਚਲੋ ਨਾਂ ਬਦਲਿਆ ਹੋਏਗਾ ਉੱਥੇ ਪਿੰਡ ਵਾਲਿਆਂ ਨੂੰ ਪਤਾ ਹੋਣਾ ਵੀ ਇਹਦਾ ਅੱਗੇ ਪਿੱਛੇ ਕੋਈ ਨਹੀਂਗਾ ਤੇ ਉਹ ਬੰਦਾ ਉਹੀ ਆ ਉਹਦਾ ਨਾਮ ਮੇਕਾ ਆ ਤੇ ਆਪਣਾ ਰੌਣੀ ਵਾਲੇ ਜਾਂ ਦਦਵਾਲ ਵਾਲੇ ਜਾਂ ਆਸੇ ਪਾਸੇ ਵਾਲੇ ਜਿਹੜੇ ਜਿਨ੍ਹਾਂ ਨੇ ਇਹ ਦੱਸਿਆ ਮਲੇਰਕੋਟਲੇ ਜਿਨ੍ਹਾਂ ਨੇ ਇਹਨਾਂ ਦੀ ਇਮਦਾਦ ਕੀਤੀ ਉਹ ਕੋਈ ਵੀ ਸੁਣਦਾ ਹੋਵੇ ਤੇ ਬਾਬਾ ਜੀ ਹੁਣ ਤੱਕ ਹੀ ਆਂਦੇ ਵੀ ਅਗਰ ਮੇਰਾ ਭਰਾ ਮਿਲ ਜਾਵੇ ਤੇ ਮੈਨੂੰ ਦੁਨੀਆ ਤੇ ਉਹਦੇ ਨਾਲ ਦਾ ਤੋਹਫਾ ਕੋਈ ਨਹੀਂ। ਆਂਦੇ ਵੀ ਮੁੰਡੇ ਆਂਦੇ ਵੀ ਹੱਜ ਕਰਿਆ ਬਾਬਾ ਉਮਰਾ ਕਰਿਆ ਤੇ ਬਾਬਾ ਆਂਦਾ ਪਹਿਲਾਂ ਮੇਰਾ ਭਰਾ ਮਿਲਾਓ ਤੇ ਫਿਰ ਜਾਵਾਂਗੇ। ਇੰਨੀ ਤਾਂ ਹੈ ਦਿਲ 'ਚ ਇੰਨੀ ਖੁਆਇਸ਼ ਹੈ ਉਹਨਾਂ ਦੀ ਤੇ ਅਸੀਂ ਵੀ ਕੋਸ਼ਿਸ਼ ਕਰਦੇ ਰਹੀਦਾ
ਇਹਨਾਂ ਵਿਛੜਿਆ ਲੋਕਾਂ ਨੂੰ ਇੰਨੀਆਂ ਉਹ ਰੂਹਾਂ ਜਿਹੜੀਆਂ 70-72 ਵਰੇ ਹੋ ਗਏ ਨੇ, ਤੇ ਆਪਾਂ ਸਾਰਿਆਂ ਜਿੰਨੇ ਵੀ ਸੁਣਦੇ ਨੇ ਉਹਨਾਂ ਨੂੰ ਇਹ ਰਿਕੁਐਸਟ ਹੈ, ਅਪੀਲ ਹੈ ਕਿ ਹੁਣ ਉਹਨਾਂ ਦੀ ਵੀ ਉਮਰ ਜਿਹੜੀ ਹੁਣ 80 ਦੇ ਕੋਲ ਹੋਣੀ ਹੈ। ਹਾਂਜੀ 80 ਦੇ ਕੋਲ ਹੋਣੀ ਹੈ, ਉਹ ਬਜ਼ੁਰਗ ਹੋ ਗਏ ਨੇ। ਅਗਰ ਕੁਝ ਸੁਣਦੇ ਨੇ, ਉਹਨਾਂ ਨੂੰ ਕੁਝ ਜਾਣਦਾ ਵਾ, ਤੇ ਅਸੀਂ ਨੰਬਰ ਵੀ ਛੱਡਾਂਗੇ ਆਪਣੇ ਪੰਜਾਬੀ ਲਹਿਰ ਦੀ ਰਾਹੀਂ, ਹਾਂ ਤੇ ਸਾਡੇ ਨਾਲ ਰਾਬਤਾ ਕਰੇ, ਉਹਨਾਂ ਦਾ ਬਾਬਾ ਜੀ ਨਾਲ ਰਾਬਤਾ ਕਰਾਉਣੇ ਦੇ, ਇਹਨਾਂ ਦਾ ਆਪਸ ਵਿੱਚ ਮੇਲ ਵੀ ਕਰਾਇਆ ਜਾਵੇ, ਭਰਾਵਾਂ ਨੂੰ ਮਿਲਾਇਆ ਜਾਵੇ। ਇਹ ਦੁਨੀਆ ਤੇ ਇਹਦੇ ਨਾਲ ਦਾ ਆਪਾਂ ਜੇ ਕਹੀਏ ਨੇਕੀ ਦਾ ਸਵਾਬ ਦਾ ਕੰਮ ਕੋਈ ਨਹੀਂ। ਵਿਛੜੇ ਭਰਾਵਾਂ ਨੂੰ ਵਿਛੜੀਆਂ ਫੈਮਲੀਆਂ ਨੂੰ ਜਮਾ ਕਰਾ ਸਕੀਏ। ਹਾਂਜੀ ਕੋਸ਼ਿਸ਼ ਕਰਦੇ ਰਹੀਦਾ ਵਾ ਬਾਰਡਰ ਦੇ ਉਸ ਪਾਰ ਹੋਣ ਜਾਂ ਬਾਰਡਰ ਦੇ ਇਸ ਪਾਰ ਹੋਣ, ਸਾਰੇ ਲੋਕ ਇੱਕ ਹੀ ਨੇ, ਇਨਸਾਨ ਇੱਕ ਹੀ ਨੇ, ਇਨਸਾਨੀਅਤ ਸਾਰਿਆਂ ਨਾਲ ਪਹਿਲੋਂ। ਮਜ਼ਹਬ ਵਾਲੀ ਗੱਲ ਜਿਹੜੀ ਆ, ਅਸੀਂ ਆਪਣੇ ਮਜ਼ਹਬ ਨੂੰ ਫੋਲੋ ਕਰਦੇ ਹਾਂ। ਮਜ਼ਹਬ ਵੀ ਜਿਹੜਾ ਵਾ ਇਸ ਤਰ੍ਹਾਂ ਦਾ ਨਹੀਂ, ਵੈਰ ਨਹੀਂ ਦੱਸਦੇ, ਵਿਰੋਧ ਨਹੀਂ ਦੱਸਦੇ, ਪਿਆਰ ਮੁਹੱਬਤ ਅਮਨ ਹੀ ਦੱਸਦਾ ਹਰ ਮਜ਼ਹਬ। ਸੋ ਇਸੇ ਉਮੀਦ ਦੇ ਨਾਲ, ਇਸੇ ਕੋਸ਼ਿਸ਼ ਦੇ ਨਾਲ ਕਿ ਬਾਬਾ ਜੀ ਦੀ ਖੁਆਇਸ਼ ਜਿਹੜੀ ਆਪਾਂ ਹੋਪਫੁਲੀ ਪੂਰੀ ਕਰਾਂਗੇ। ਮੈਂ ਨਹੀਂ ਕਰਾਂਗਾ, ਜਿੰਨੇ ਵੀ ਲੋਕ ਸਾਨੂੰ ਸੁਣਦੇ ਨੇ, ਵੇਖਦੇ ਨੇ, ਉਹਨਾਂ ਦੀ ਕੋਸ਼ਿਸ਼ ਦੇ ਨਾਲ, ਆਪਣੇ ਸਾਰਿਆਂ ਦੀ ਕੋਸ਼ਿਸ਼ ਦੇ ਨਾਲ ਬਾਬਾ ਜੀ ਦੇ ਭਾਈ ਜਿਹੜੇ ਮਿਲਣਗੇ ਹੋਪਫੁਲੀ। ਤੇ ਸਾਰੀਆਂ ਕੌਮਾਂ ਹੀ ਨੇ ਉੱਥੇ। ਹਾਂਜੀ ਸਾਰੀਆਂ ਵੀ ਹੈ, ਹੋਰ ਵੀ ਕੌਮਾਂ ਹੈ ਉੱਥੇ ਸਾਰੇ ਹੀ। ਸੋ ਇਸੇ ਉਮੀਦ ਦੇ ਨਾਲ, ਇਸੇ ਕੋਸ਼ਿਸ਼ ਦੇ ਨਾਲ ਅੱਜ ਦੇ ਪ੍ਰੋਗਰਾਮ ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ, ਜੇ ਸਾਂਝ ਦਿਲਾਂ ਦੀ ਆਪਾਂ ਪਾਉਣੀ ਆ ਤਾਂ ਸਾਨੂੰ ਵੱਡੇ ਦਿਲ ਕਰਨੇ ਪੈਣੇ ਆ। ਵਿਛੋੜੇ ਦੀ ਦਾਸਤਾਨਾਂ ਜਿਹੜੀਆਂ ਵਾ ਉਹਨਾਂ ਨੂੰ ਆਪਾਂ ਦਿਲਾਂ ਦੀ ਸਾਂਝ ਤੱਕ ਲਿਆਉਣਾ, ਤੇ ਸਾਨੂੰ ਇਹ ਅਮਲ ਕਰਨਾ ਹੀ ਪੈਣਾ ਕਿ ਸਾਨੂੰ ਵੱਡੇ ਦਿਲ ਕਰੀਏ। ਆਪਾਂ ਇਹਨਾਂ ਵਿਛੜੀਆਂ ਰੂਹਾਂ ਨੇ, ਵਿਛੜੇ ਲੋਕਾਂ ਨੂੰ ਉਹਨਾਂ ਦੀਆਂ ਦੁਆਵਾਂ ਲਈਏ। ਸਾਡੇ ਵਾਸਤੇ ਇਸ ਤੋਂ ਵੱਡੀ ਨਿਯਮਤ ਕੋਈ ਨਹੀਂ। ਅਸੀਂ 2 ਘੰਟੇ ਦਾ ਟਰੈਵਲ ਕਰਕੇ ਇੱਥੋਂ ਤੱਕ ਬਾਬਾ ਜੀ ਤੱਕ ਪਹੁੰਚੇ। ਇਹਨਾਂ ਨੇ ਸਾਨੂੰ, ਮੈਨੂੰ ਨਹੀਂ ਲੱਗਦਾ ਕੋਈ ਦਿਨ ਐਸਾ ਹੋਵੇਗਾ ਇਹਨਾਂ ਦਾ ਸੁਣਾ ਗਿਆ ਵੀ ਯਾਰ ਮੇਰਾ ਭਰਾ ਤੇ ਮੇਰੇ ਤੱਕ ਇੱਕ ਵਾਰੀ ਆਓ, ਮੇਰੇ ਭਰਾ ਨੂੰ ਆਪਣੇ ਨੂੰ ਮਿਲਣਾ ਚਾਹੁੰਦਾ, ਇੰਨੀ ਤਾਂ ਕਿ ਇਹਨਾਂ ਦੇ ਵਿੱਚ। ਅਸੀਂ ਵੀ 2 ਘੰਟੇ ਦਾ ਸਫ਼ਰ ਕਰਕੇ ਅੱਜ ਹਾਫਸਾਬਾਦ ਪਹੁੰਚੇ। ਸੋ ਸਾਰਿਆਂ ਨੂੰ ਰਿਕੁਐਸਟ ਹੈ ਸਾਡੀ ਵੀ, ਖਾਸ ਤੌਰ ਤੇ ਰੌਣੀ ਪਿੰਡ ਵਾਲਿਆਂ ਨੂੰ, ਕਿ ਇਹਨਾਂ ਦੇ ਭਰਾ ਨੂੰ ਇਹਨਾਂ ਤੱਕ ਮਿਲਾਉਣ ਦੀ ਜਿਹੜੀ ਆ ਇੱਕ ਆਪਾਂ ਮੁਹਿੰਮ ਸ਼ੁਰੂ ਕਰਦੇ ਹਾਂ, ਉਹਨਾਂ ਨੂੰ ਮਿਲਾਇਆ ਜਾਵੇ। ਤੇ ਇਹਦੇ ਨਾਲ ਦਾ ਦੁਨੀਆ ਤੇ ਆਪਾਂ ਦੂਜੀ ਵਾਰੀ ਮੈਂ ਕਹਿੰਦਾ ਕੁਛ ਨੇਕੀ ਦਾ ਸਵਾਬ ਦਾ ਕੰਮ ਨਹੀਂ ਹੋਏਗਾ। ਹੋਪਫੁਲੀ ਜਲਦ ਹੀ ਆਪਾਂ ਇਹਨਾਂ ਦੋਵਾਂ ਦੀ ਭਾਈਆਂ ਦੀ ਆਪਸੀ ਪਹਿਲਾਂ ਗੱਲਬਾਤ ਵੀ ਕਰਾਵਾਂਗੇ ਤੇ ਮਿਲਾਵਾਂਗੇ। ਮਿਲਦੇ ਹਾਂ ਫਿਰ, ਰੱਬ ਰੱਖ।